ਜਿਹੜੀ ਬਿਰਤੀ ਨੇ ਬਾਦਲ ਦੇ ਮਗਰ ਖੜ ਕੇ ਭਾਰਤੀ ਸਟੇਟ ਦੇ ਨਾਲ ਉਹ ਨਾਤਾ ਜੋੜਿਆ ਜਿਹੜਾ ਨਾਤਾ 1978 ਤੋਂ ਚੱਲੇ ਸੰਘਰਸ਼ ਨਾਲੋਂ ਸਿੱਖਾਂ ਨੂੰ ਤੋੜਦਾ ਸੀ, ਤਾਂ ਉਸ ਦੌਰ ਵਾਲੀ ਉਹੀ ਬਿਰਤੀ ਹੁਣ ਚੱਲਦੀ। ਸਿੱਧਾ ਤਾਂ ਕਿਹਾ ਸੀ ਵੀ ਆ 7 ਮੈਂਬਰੀ ਭਰਤੀ ਕਮੇਟੀ ਬਣਾਈ ਹੈ, ਉਹਦੇ ਵਿੱਚ ਹੌਲੀ ਹੌਲੀ ਫਿਰ ਨੁਕਸ ਲੱਭਣੇ ਸ਼ੁਰੂ ਕੀਤੇ ਕਿ ਨਹੀਂ ਜੀ, ਜਥੇਦਾਰ ਸਾਹਿਬ ਦਾ, ਅਕਾਲ ਤਖਤ ਸਾਹਿਬ ਦਾ ਕਹਿਣ ਦਾ ਭਾਵ ਤਾਂ ਇਹ ਆ ਨਾ ਵੀ ਅਕਾਲੀ ਦਲ ਭਰਤੀ ਕਰੂਗਾ ਤੇ ਇਹ ਜਿਹੜੀ ਨਿਗਰਾਨੀ ਕਰੂਗੀ ਇਹ ਭਰਤੀ ਕਮੇਟੀ। ਗਿਆਨੀ ਰਘਵੀਰ ਸਿੰਘ ਨੇ ਪੂਰੀ ਖੁੱਲ੍ਹ ਪੂਰਾ ਮੌਕਾ ਦਿੱਤਾ। ਅੱਜ ਉਹਨਾਂ ਦੀ ਭਰਤੀ ਜਿਹੜੀ ਆ 20 ਤਰੀਕ ਤੱਕ ਹੋਣੀ ਸੀ, ਜਿਹੜੀ ਬਾਦਲ ਦਲ ਦੀ, ਉਹ ਮੁਕੰਮਲ ਜਿਹਨੇ ਹੋਣ ਦਿੱਤੀ ਆ ਉਹ ਗਿਆਨੀ ਰਘਵੀਰ ਸਿੰਘ ਆ। ਸੋ ਹੌਲੀ ਬਾਦਲ ਦਲ ਨੇ ਇਹ ਗੱਲ ਲੋਕਾਂ 'ਚ ਪੂਰੀ ਤਰ੍ਹਾਂ ਸਥਾਪਿਤ ਕਰਨ ਦਾ ਝੰਡਾ ਚੱਕ ਲਿਆ ਵੀ ਅਸੀਂ ਜੋ ਕੁਝ ਕਰ ਰਹੇ ਆ ਇਹਨੂੰ ਗਿਆਨੀ ਰਘਵੀਰ ਸਿੰਘ ਦੀ ਪੂਰੀ ਮਾਨਤਾ ਹੈਗੀ ਆ। ਅਸੀਂ ਜਿਹੜੀ ਭਰਤੀ ਕਰ ਰਹੇ ਆ ਬਿਲਕੁਲ ਠੀਕ ਕਰ ਰਹੇ ਆ। ਨਿੱਕੇ ਪੁਆਇੰਟ ਲੱਭ ਕੇ, ਨਿੱਕੀਆਂ ਬਿਰਲਾਂ ਲੱਭ ਕੇ ਬਾਦਲ ਦਲ ਨੇ ਆਪ ਦਾ ਉੱਲੂ ਸਿੱਧਾ ਕੀਤਾ ਤੇ ਕੌਮ ਨੂੰ ਉੱਲੂ ਬਣਾਉਣਾ ਚਾਹਿਆ। ਹਰਜਿੰਦਰ ਸਿੰਘ ਧਾਮੀ ਆ, ਜੇ ਕਿਤੇ ਰੱਬ ਕਰੇ ਵੀ ਇਹ ਉਹਦੇ ਤੋਂ ਪਾਸੇ ਹੋ ਹੀ ਜਾਵੇ ਤੇ ਬਹਿ ਕੇ ਫਿਰ ਆਪਣੀ ਕਿਤਾਬ ਲਿਖੀ, ਇਹ ਚੰਗੀ ਤਰ੍ਹਾਂ ਦੱਸ ਸਕਦਾ ਕਿ ਮੈਂ ਚੰਗਾ ਭਲਾ ਆਪਦਾ ਵਕਾਲਤ ਕਰਦਾ ਸੀ, ਗੁਰੂ ਦਾ ਨਾਮ ਲੈਂਦਾ ਸੀ, ਇਹਨਾਂ ਦੇ ਚੱਕਰਾਂ 'ਚ ਫਿਰ ਮੈਨੂੰ ਬਾਂਦਰੀ ਵਾਲਾ ਨਾਚ ਨੱਚਣਾ ਪਿਆ। ਇਹਨਾਂ ਨੂੰ ਹੋਰ ਵੀ ਵੱਧ ਖੁੱਲ੍ਹ ਮਿਲਣੀ ਚਾਹੀਦੀ ਹੈ। ਇਹਨਾਂ ਕੋਲੇ ਸ਼੍ਰੋਮਣੀ ਕਮੇਟੀ ਰਹਿਣੀ ਚਾਹੀਦੀ ਆ, ਇਹਨਾਂ ਕੋਲੇ ਅਕਾਲ ਤਖਤ ਸਾਹਿਬ ਰਹਿਣਾ ਚਾਹੀਦਾ। ਇਹ ਬਾਦਲ ਪਰਿਵਾਰ ਹਰਚਰਨ ਬੈਂਸੂਣੀ ਵੱਧ ਤੋਂ ਵੱਧ ਉਹ ਕਰਤੂਤਾਂ ਕਰਨ ਜਿਹੜੇ ਇਹਨਾਂ ਦੇ ਹੱਕ 'ਚ ਖੜੇ ਆ। ਉਹਨਾਂ ਨੂੰ ਲੋਕ ਲਾਹਣਤਾਂ ਪਾਉਣ, ਧਰਕਾਰਾਂ ਪਾਉਣ, ਦੁਰ ਫਿੱਟੇ ਮੂੰਹ ਤੁਹਾਡੇ ਤੁਸੀਂ ਇਹੋ ਜਿਹਿਆਂ ਦੇ ਮਗਰ ਲੱਗੇ ਪਏ। ਮੈਂ ਹਰ ਉਸ ਸਿੱਖ ਨੂੰ ਬੁਰਾ ਮੰਨਦਾ ਜਿਹੜਾ ਸਿੱਖੀ ਅਤੇ ਸਿੱਖਾਂ ਦੇ ਉਲਟ ਭੁਗਤ। ਕੌਮਾਂ ਨੂੰ ਮਾਰਨ ਲਈ ਹੁਣ ਬੰਦੇ ਮਾਰਨ ਦੀ ਲੋੜ ਨਹੀਂ। ਬੰਦੇ ਤਾਂ ਅਗਲੇ ਉਹ ਮਾਰਦੇ ਆ ਵੀ ਚਲੋ 5 ਵੜ ਮਾਰਨਾ, ਖੰਡੇ ਨੂੰ ਮਾਰਨਾ, ਨਿੱਜਰ ਨੂੰ ਮਾਰਨਾ ਤੇ ਉਹ ਪੰਨੂ ਨੂੰ ਮਾਰਨਾ, ਫਲਾਣੇ ਉਹਨਾਂ ਨੇ ਗਿਣੇ ਹੋਏ ਨੇ ਉਹ ਬੰਦੇ, ਉਹਨੇ ਕੀ ਮਾਰ। ਪਰ ਬਾਕੀ ਜਿਹੜੇ ਬੰਦੇ ਆ ਉਹਨਾਂ ਦਾ ਹਿੰਦੂਕਰਨ ਕਰ ਦੋ, ਉਹਨਾਂ ਨੂੰ ਆਪਣੇ ਧਰਮ ਨਾਲੋਂ, ਆਪਣੀ ਬੋਲੀ ਨਾਲ, ਆਪਣੇ ਸੱਭਿਆਚਾਰ ਨੂੰ ਤੋੜ ਦੋ। ਇਹ ਕੰਮ ਚੱਲ ਰਿਹਾ। ਜਿੰਨਾ ਸਤਿਆਨਾਸ਼ ਬਾਕੀ ਸਾਰਿਆਂ ਨੇ ਰਲ ਕੇ ਕੀਤਾ, ਉਹਨਾਂ ਇਕੱਲਾ ਇਹਨਾਂ ਨੇ ਕੀਤਾ ਪੰਜਾਬੀ ਬੋਲੀ ਦਾ, ਸਿੱਖ ਧਰਮ ਦਾ, ਸਾਡੇ ਗੁਰਧਾਮਾਂ ਦਾ, ਸਾਡੇ ਸਾਰੇ ਕਾਸੇ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੰਗ ਕਮੇਟੀ ਦੀ ਮੀਟਿੰਗ ਹੋਈ ਹੈ, ਜਿਹਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਵੱਲੋਂ ਜਿਹੜਾ ਪਿਛਲੇ ਦਿਨੀ ਅਸਤੀਫਾ ਦਿੱਤਾ ਗਿਆ ਸੀ, ਉਹਦੇ ਮੁਤਲਕ ਉਹਨਾਂ ਨੇ ਫੈਸਲਾ ਕੀਤਾ ਕਿ ਧਾਮੀ ਸਾਹਿਬ ਨੂੰ ਮਿਲ ਕੇ ਬੇਨਤੀ ਕੀਤੀ ਜਾਊਗੀ ਤੇ ਇਹ ਅਸਤੀਫਾ ਜਿਹੜਾ ਉਹਨਾਂ ਦਾ ਮਨਜ਼ੂਰ ਨਹੀਂ ਕੀਤਾ ਗਿਆ ਤੇ ਪੈਂਡਿੰਗ ਰੱਖ ਲਿਆ ਗਿਆ। ਇੱਕ ਅੱਧੇ ਦਿਨ ਦੇ ਵਿੱਚ ਅੰਤਰੰਗ ਕਮੇਟੀ ਦੇ ਮੈਂਬਰ ਜਿਹੜੇ ਨੇ ਉਹ ਧਾਮੀ ਸਾਹਿਬ ਨੂੰ ਮਿਲ ਕੇ ਮਨਾਉਣਗੇ ਕਿ ਤੁਸੀਂ ਜੀ ਇਹ ਅਸਤੀਫਾ ਜਿਹੜਾ ਹੈਗਾ ਉਹ ਨਾ ਦਿਓ। ਹੁਣ ਆਪਾਂ ਅਗਲਾ ਨੁਕਤਾ ਇਹਦੇ ਨਾਲ ਜਿਹੜਾ ਜੁੜਦਾ ਉਹਦੇ ਬਾਰੇ ਜੇ ਗੱਲ ਕਰੀਏ, ਯਾਨੀ ਕਿ ਖਬਰ ਦੀ ਜੇ ਖਬਰ ਲਈਏ ਤਾਂ ਇਹ ਆ ਗੱਲ ਕਿ ਇਹ ਅਸਤੀਫਾ ਦੇਣ ਮੌਕੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਸੀ ਕਿ ਗਿਆਨੀ ਰਘਵੀਰ ਸਿੰਘ ਨੇ ਜਿਹੜੀ ਫੇਸਬੁੱਕ ਤੇ ਇੱਕ ਪੋਸਟ ਲਿਖੀ ਹੈ, ਜਿਹਦੇ ਵਿੱਚ ਲਿਖਿਆ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਲਾਉਣ ਲਈ ਜਿਹੜਾ ਤਰੀਕਾ ਅਪਣਾਇਆ ਗਿਆ ਤੇ ਜਿਸ ਤਰੀਕੇ ਨਾਲ ਜਥੇਦਾਰ ਹਰਪ੍ਰੀਤ ਸਿੰਘ ਨੂੰ ਅਹੁਦੇ ਤੋਂ ਲਾਉਣ ਲਈ ਜਾਂਚ ਕੀਤੀ ਗਈ, ਜਿਹੜੀ ਜਾਂਚ ਦਾ ਅਧਿਕਾਰ ਸ਼੍ਰੋਮਣੀ ਕਮੇਟੀ ਕੋਲ ਨਹੀਂ ਹੈ, ਮੈਂ ਉਹਦੇ ਨਾਲ ਅਸਹਿਮਤ ਹਾਂ। ਤੇ ਗਿਆਨੀ ਰਘਵੀਰ ਸਿੰਘ ਨੇ ਇਹ ਗੱਲ ਲਿਖ ਕੇ ਜਦੋਂ ਆਪਦੇ ਬਿਆਨ ਦੇ ਵਿੱਚ ਆਪਦੀ ਫੇਸਬੁੱਕ ਪੋਸਟ ਦੇ ਰਾਹੀਂ ਕਿਹਾ ਕਿ ਇਹ ਮਾੜਾ ਵਾਪਰਿਆ, ਤਾਂ ਗਿਆਨੀ ਰਘਵੀਰ ਸਿੰਘ ਦੇ ਇਹਨਾਂ ਲਫ਼ਜ਼ਾਂ ਨੂੰ ਆਪਣੇ ਉੱਤੇ ਨੈਤਿਕ ਜ਼ਿੰਮੇਵਾਰੀ ਮੰਨ ਕੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅਸਤੀਫਾ ਦਿੱਤਾ ਸੀ ਕਿ ਮੈਂ ਜਿਹੜਾ ਅਕਾਲ ਤਖਤ ਦੇ ਜਥੇਦਾਰ ਵੱਲੋਂ ਇਹ ਗੱਲ ਕਹੀ ਗਈ ਆ, ਇਹ ਤੋਂ ਦੁਖੀ ਹੋਇਆ ਵਾਂ ਤੇ ਮੈਂ ਇਹਦੀ ਨੈਤਿਕ ਜ਼ਿੰਮੇਵਾਰੀ ਲੈਣਾ। ਹੁਣ ਆ ਜਾਓ ਅਗਲੇ ਨੁਕਤੇ। ਜਦੋਂ ਅੱਜ ਹਰਜਿੰਦਰ ਸਿੰਘ ਧਾਮੀ ਦੀ
ਅਸਤੀਫੇ ਵਾਲੀ ਗੱਲ ਤੋਂ ਬਾਅਦ ਮੀਟਿੰਗ ਹੋਈ ਤਾਂ ਉੱਥੇ ਤਾਂ ਚਲੋ ਪੈਂਡਿੰਗ ਕਰ ਲਿਆ। ਇਹ ਬਣੇ ਬਣਾਏ ਗਿਆਨੀ ਰਘਵੀਰ ਸਿੰਘ ਕੋਲੇ ਆ ਗਏ ਅੰਤਰੰਗ ਕਮੇਟੀ ਵਾਲੇ ਸਾਰੇ ਮੈਂਬਰ, ਤੇ ਉੱਥੇ ਆ ਕੇ ਇਹਨਾਂ ਨੇ ਕਿਹਾ ਕਿ ਅਸੀਂ ਜੀ ਹੁਣ ਮਿਲੇ ਆ, ਬਾਹਰ ਨਿਕਲ ਕੇ ਗੱਲ ਕੀਤੀ ਆ। ਜਥੇਦਾਰ ਰਘਵੀਰ ਸਿੰਘ ਦਾ ਪੱਖ ਤਾਂ ਨਹੀਂ ਆਇਆ, ਪਰ ਇਹ ਜਿਹੜੇ ਅੰਦਰ ਗਏ ਸੀ ਇਹਨਾਂ ਲੀਡਰਾਂ ਨੇ ਬਾਹਰ ਆ ਕੇ ਕਿਹਾ ਹੈ ਕਿ ਅਸੀਂ ਜਥੇਦਾਰ ਸਾਹਿਬ ਨੂੰ ਇਹ ਸਮਝਾਇਆ ਕਿ ਇਸ ਤੋਂ ਪਹਿਲਾਂ ਵੀ ਜਥੇਦਾਰ ਲਾਉਣ ਦਾ ਤੇ ਲਾਉਣ ਦਾ ਹੱਕ ਆ ਜਿਹੜਾ ਉਹ ਸਾਡੇ ਕੋਲ ਆ। ਸ਼੍ਰੋਮਣੀ ਕਮੇਟੀ 1925 ਦੇ ਐਕਟ ਅਨੁਸਾਰ ਕੰਮ ਕਰਦੀ ਆ, ਅਸੀਂ ਕੁਝ ਗਲਤ ਨਹੀਂ ਕੀਤਾ, ਇਸ ਕਰਕੇ ਜਿਹੜਾ ਅਸੀਂ ਗਿਆਨੀ ਹਰਪ੍ਰੀਤ ਸਿੰਘ ਨੂੰ ਲਾਇਆ ਉਹ ਅਸੀਂ ਬਿਲਕੁਲ ਠੀਕ ਲਾਇਆ। ਤੇ ਇਸ ਗੱਲ ਤੋਂ ਹੁਣ ਅਗਲਾ ਪੁਆਇੰਟ ਇਹ ਬਣਦਾ ਵੀ ਜਦੋਂ ਇਹ ਹਰਜਿੰਦਰ ਸਿੰਘ ਧਾਮੀ ਨੂੰ ਮਿਲਣਗੇ ਉਹਨੂੰ ਕਹਿ ਦੇਣਗੇ ਕਿ ਅਸੀਂ ਗਿਆਨੀ ਰਘਵੀਰ ਸਿੰਘ ਨੂੰ ਵੀ ਮਨਾ ਲਿਆ, ਤੇ ਜਿਹੜੀ ਗੱਲ ਉਹਨੇ ਲਿਖੀ ਸੀ ਪੋਸਟ ਵਿੱਚ, ਜਦੋਂ ਉਹ ਖੁਦ ਮੰਨਦਾ ਕਿ ਤੁਹਾਨੂੰ ਹੱਕ ਆ ਉਹਨੂੰ ਲਾਉਣ ਦਾ, ਤੇ ਤੁਸੀਂ ਹੁਣ ਆਪਦਾ ਅਸਤੀਫਾ ਰੱਦ ਕਰੋ। ਹੁਣ ਜਿਹੜਾ ਸਰੋਤਾ ਮੇਰੀ ਇਹ ਗੱਲ ਸੁਣ ਰਿਹਾ ਉਹਦੇ ਲਈ ਸੌਖਾ ਕਰਨ ਲੱਗਿਆ ਮੈਂ ਗੱਲ ਨੂੰ ਵੀ ਇਹ ਅਸਲੀ ਕਹਾਣੀ ਕੀ ਹੈ। ਕਹਾਣੀ ਇਹ ਇਉਂ ਆ ਜਿਵੇਂ ਤੁਸੀਂ ਮੈਨੂੰ ਗੱਲ ਪੁੱਛੋ ਕੋਈ ਬਈ ਦਰਬਾਰ ਸਾਹਿਬ ਉੱਤੇ ਹਮਲਾ ਕਰਨ ਵੇਲੇ ਭਾਰਤ ਦੀ ਪ੍ਰਧਾਨ ਮੰਤਰੀ ਕੌਣ ਸੀ? ਤੁਸੀਂ ਮੈਨੂੰ ਸਿੱਧਾ ਸਵਾਲ ਪੁੱਛਿਆ, ਇਹਦਾ ਸਿੱਧਾ ਜਵਾਬ ਆ ਵੀ ਇੰਦਰਾ ਗਾਂਧੀ ਸੀ, ਜਿਹੜੀ ਬਾਅਦ ਵਿੱਚ ਸਿੰਘਾਂ ਨੇ ਉਹਨੂੰ ਉਹਦੀ ਕਰਤੂਤ ਦੀ ਸਜ਼ਾ ਦਿੱਤੀ। ਸਿੱਧੀ ਜੀ ਤਾਂ ਗੱਲ ਹੈ, ਇੰਦਰਾ ਗਾਂਧੀ, ਇੱਕ ਅੱਖਰ 'ਚ ਤਾਂ ਨਿਬੜ ਜਾਂਦੀ ਹੈ ਗੱਲ, ਇੰਦਰਾ ਗਾਂਧੀ। ਹੁਣ ਤਾਂ ਲੋਕ ਇੰਦਰਾ ਕਹੇ ਤੇ ਵੀ ਸਮਝ ਜਾਂਦੇ ਆ, ਗਾਂਧੀ ਕਹਿਣ ਦੀ ਲੋੜ ਹੀ ਨਹੀਂ। ਸਿੱਧਾ ਸਵਾਲ ਆ ਤੇ ਸਿੱਧਾ ਜਵਾਬ। ਪਰ ਜੇਕਰ ਮੈਂ ਗਧੀ ਗੇੜ ਪਾਉਣਾ ਹੋਵੇ ਫਿਰ ਕਹੂੰਗਾ ਮੈਂ ਨਹੀਂ, ਉਹ ਪੂਰੇ ਮੁਲਕ ਦਾ ਜਿਹੜੀਆਂ ਇੰਨੇ MLA ਇੰਨੇ MP, ਫਿਰ ਉਹਦੇ 'ਚ ਜੀ ਸਰਕਾਰ ਦੇ ਵਿੱਚ ਇੰਨੇ ਸੈਕਟਰੀ ਲੱਲੜ ਪੱਲੜ ਪਾ ਕੇ, ਹਾਂ ਇੰਦਰਾ ਵੀ ਵਿੱਚੇ ਸੀ, ਜਾਣੀ ਕਿ ਗੱਲ ਨੂੰ ਇੰਨਾ ਕੁ ਪਾਣੀ 'ਚ ਮਧਾਣੀ ਪਾ ਲਓ ਵੀ ਬੰਦਾ 2 ਘੰਟੇ ਬੋਲੇ ਤਾਂ ਸਹੀ ਪਰ ਕੰਮ ਦੀ ਗੱਲ ਕੋਈ ਨਾ ਬੋਲੇ, ਤੇ ਜਿਹੜੀ ਅਸਲੀ ਗੱਲ ਆ ਉਹ ਰੁਲ ਖੋਲੀ ਜਾਵੇ। ਇਹ ਬਾਦਲ ਦਲ ਨੂੰ ਇਹ ਪਾਠ ਹਰਚਰਨ ਬੈਂਸ ਵਰਗੇ ਜਿਹੜੇ ਨੇਗੇ ਚਾਣਕ ਆਪਦੇ ਆਪ ਨੂੰ ਸਮਝਦੇ ਉਹ ਪੜਾਉਂਦੇ ਆ। ਹਰਚਰਨ ਬੈਂਸ ਬਾਰੇ ਮੈਂ ਸਾਡੇ ਜਿਹੜੇ ਸਰੋਤਿਆਂ ਨੂੰ ਬੇਨਤੀ ਕਰਾਂਗਾ ਕਿ ਉਹਦੀਆਂ TV ਉੱਤੇ ਅੱਜ ਕੱਲ੍ਹ ਬਹੁਤ ਸਾਰੇ ਚੈਨਲਾਂ ਤੇ ਬਾਦਲ ਦਲ ਵੱਲੋਂ ਭੇਜ ਕੇ ਉਹਨੂੰ ਪੱਖ ਪੇਸ਼ ਕਰਨ ਲਈ ਭੇਜਿਆ ਜਾਂਦਾ, ਸੁਣਿਆ ਜ਼ਰੂਰ ਕਰੋ, ਤੁਹਾਨੂੰ ਇਹ ਪਤਾ ਲੱਗੇ ਕਿਹੋ ਜਿਹੇ ਲੋਕਾਂ ਨਾਲ ਤੁਹਾਡੀ ਕੌਮ ਦਾ ਵਾਹ ਪਿਆ ਹੋਇਆ। ਇਹ ਨੇ ਅਸਲੀ ਉਹ ਬੰਦੇ ਜਿਹੜੇ ਬਾਦਲ ਦਲ ਦਾ ਪੂਰਾ ਜਲੂਸ ਵੀ ਅੱਜ ਜ਼ਮਾਨਤਾਂ ਜ਼ਬਤ ਹੋਣ ਤੱਕ ਲੈ ਆਏ ਖਿੱਚ ਧੂ ਕੇ, ਇਹ ਆ ਉਹ ਲੋਕ। ਇਹੋ ਜਿਹੀ ਬਿਰਤੀ ਵਾਲੇ ਲੋਕ 1994 ਵਿੱਚ ਸੀ ਜਦੋਂ ਅਕਾਲ ਤਖਤ ਸਾਹਿਬ ਨੇ ਸਾਰੇ ਅਕਾਲੀ ਦਲ ਇਕੱਠੇ ਕਰਕੇ ਇੱਕ ਅਕਾਲੀ ਦਲ ਬਣਾਉਣਾ ਚਾਹਿਆ। ਉਸ ਮੌਕੇ ਵੀ ਇਸ ਬਿਰਤੀ ਵਾਲੇ ਲੋਕਾਂ ਨੇ ਬਾਦਲ ਨੂੰ ਮਾਰਿਆ ਪੰਪ, ਤੇ ਉਦੋਂ ਜਿਹੜਾ ਇੱਕ ਸਾਂਝਾ ਏਜੰਡਾ ਖਾਲਿਸਤਾਨ ਤੋਂ ਪਿੱਛੇ ਸੀ, ਭਾਵੇਂ ਉਹ ਅੰਮ੍ਰਿਤਸਰ ਐਲਾਨਨਾਮਾ ਕਾਨਫੈਡਰੇਸ਼ਨ ਉਹਦੇ 'ਚ ਮੰਗੀ ਗਈ ਸੀ, ਗੁਰਮਤਾ ਕੀਤਾ ਗਿਆ ਸੀ ਕਿ ਅਸੀਂ ਇੰਨੀ ਗੱਲ ਕਹਿੰਦੇ ਆ ਕਿ ਜਾਂ ਤਾਂ ਸਾਨੂੰ ਜਿਹੜਾ ਹੈਗਾ ਉਹ ਕਾਨਫੈਡਰੇਸ਼ਨ ਬਣਾਈ ਦਿੱਤੀ ਜਾਵੇ, ਭਾਰਤ ਨੂੰ ਕਾਨਫੈਡਰੇਸ਼ਨ ਬਣਾਇਆ ਜਾਵੇ, ਨਹੀਂ ਫਿਰ ਅਸੀਂ ਖਾਲਿਸਤਾਨ ਲਈ ਮਜਬੂਰ ਹੋ ਜਾਵਾਂਗੇ। ਚਲੋ ਅਸੀਂ ਤਾਂ ਪਹਿਲਾਂ ਹੀ ਖਾਲਿਸਤਾਨ ਤੇ ਖੜੇ ਹਾਂ, ਸਾਡੀ ਤਾਂ ਉਸ ਗੱਲ ਨਾਲ ਵੀ ਕੋਈ ਲਾਗਾ ਦੇਗਾ ਜਾਂ ਹੈ ਨਹੀਂ ਜਿਹੜੀ ਕਹੀ ਜਾਂਦੀ ਆ ਕਿ ਜੀ ਬਈ ਦਰਬਾਰ ਸਾਹਿਬ ਦੇ ਵਿੱਚ ਅਰਦਾਸ ਕਰਕੇ ਪਰਚੀਆਂ ਪਾਈਆਂ ਗਈਆਂ ਵੀ ਖਾਲਿਸਤਾਨ ਦਾ ਐਲਾਨ ਕੀਤਾ ਜਾਵੇ ਕਿ ਨਾ। ਸਾਡਾ ਤਾਂ ਉਸ ਗੱਲ ਨਾਲ ਵੀ ਕੋਈ ਲਿੰਕ ਨਹੀਂ, ਕਿਉਂਕਿ ਸਾਡਾ ਤਾਂ ਇਸ ਤੋਂ ਪਹਿਲਾਂ ਹੀ ਖਾਲਿਸਤਾਨ ਦਾ ਸੰਘਰਸ਼ ਜਿਹੜਾ ਸੀ ਉਹ ਚੱਲਿਆ ਹੋਇਆ ਸੀ, ਅਸੀਂ ਉਹਦੇ ਕੋਈ ਮਥਾਜ ਨਹੀਂ ਹੈ। ਨਾ ਹੀ 29 ਅਪ੍ਰੈਲ 1986 ਦੇ ਖਾਲਿਸਤਾਨ ਦੇ ਡੈਕਲੇਰੇਸ਼ਨ ਨੇ ਸਾਨੂੰ ਖਾਲਿਸਤਾਨ ਦੇ ਰਾਹ ਤੋਰਿਆ, ਕਿਉਂਕਿ ਖਾਲਿਸਤਾਨ ਦਾ ਏਜੰਡਾ ਤਾਂ ਉਸ ਤੋਂ ਪਹਿਲਾਂ ਹੀ ਸੰਤ ਭਿੰਡਰਾਂ ਵਾਲਿਆਂ ਦੇ ਵੇਲੇ ਵੀ ਸੰਤ ਵੀ ਕਹਿੰਦੇ ਹੁੰਦੇ ਸੀ ਵੀ ਜੇ ਦੇਣਗੇ ਤਾਂ ਇਨਕਾਰ ਕੋਈ ਨਹੀਂ। ਸੋ ਨਾ ਤਾਂ ਖਾਲਿਸਤਾਨ 1986 ਤੋਂ ਸ਼ੁਰੂ ਹੋਇਆ, ਨਾ ਉਹ ਜਿਹੜਾ 1994 ਨਾਲ ਕੋਈ ਇਹਦਾ ਲਿੰਕ ਆ। ਖਾਲਿਸਤਾਨ ਦੀ ਗੱਲ ਤਾਂ ਜਾਂ ਖਾਲਸਾ ਰਾਜ ਦੀ ਜਾਂ ਸਿੱਖਾਂ ਦੇ ਰਾਜ ਦੀ ਗੱਲ ਤਾਂ ਬਹੁਤ ਸਦੀਆਂ ਤੋਂ ਚੱਲਦੀ ਆਉਂਦੀ ਆ। ਜਦੋਂ ਆਪਾਂ ਭਾਈ ਗੁਰਦਾਸ ਦੀਆਂ ਵਾਰਾਂ ਪੜ੍ਹਦੇ ਆ ਜਾਂ ਹੋਰ ਗੁਰਬਾਣੀ ਦੇ ਗੁਰੂ ਗ੍ਰੰਥ ਸਾਹਿਬ ਦੇ ਇਹੋ ਜਿਹੇ ਅਨੇਕਾਂ ਸਾਡੇ ਕੋਲ ਗਵਾਹੀਆਂ ਨੇ ਜਿੱਥੇ ਸੱਚ ਦੇ ਰਾਜ ਦੀ, ਧਰਮ ਦੇ ਰਾਜ ਦੀ
ਹਰ ਇੱਕ ਨੂੰ ਇਨਸਾਫ ਦੇਣ ਵਾਲੇ ਰਾਜ ਦੀ ਗੱਲ, ਚਾਹੇ ਬੇਗਮਪੁਰਾ ਅੱਖਰ ਵਰਤਿਆ ਗਿਆ, ਚਾਹੇ ਨਾਨਕ ਨਿਰਮਲ ਪੰਥ ਚਲਾਇਆ ਕਹਿ ਕੇ ਜਦੋਂ ਆਪਾਂ ਅੱਗੇ ਪੜ੍ਹਦੇ ਹਾਂ ਬਈ ਜਿਹੜਾ ਮਾਰਿਆ ਸਿੱਕਾ ਜਗਤ ਵਿੱਚ, ਤੋ ਇਹ ਸਾਰੀਆਂ ਗੱਲਾਂ ਦੇ ਨਾਲ ਸਾਡੇ ਰਾਜ ਦੀ ਗੱਲ ਜਿਹੜੀ ਆ ਉਹ ਜੁੜਦੀ ਹੈ। ਸੋ ਰਾਜ ਭਾਗ ਦੀ ਗੱਲ ਜਾਂ ਖਾਲਸਾ ਰਾਜ ਦੀ ਜਾਂ ਸਿੱਖ ਰਾਜ ਦੀ ਜਾਂ ਖਾਲਿਸਤਾਨ ਦੀ ਗੱਲ ਜੇ ਕੋਈ ਕਵੇ ਵੀ 1946 ਚ ਵੀਰ ਸਿੰਘ ਭੱਟੀ ਤੋਂ ਤੁਰੀ, ਜੇ ਕੋਈ ਕਵੇ ਕਿ 1971 ਚ ਖਾਲਿਸਤਾਨ ਦੀ ਗੱਲ ਡਾਕਟਰ ਜਗਜੀਤ ਸਿੰਘ ਚੌਹਾਨ ਤੋਂ ਤੁਰੀ, ਇਹ ਹਰੇਕ ਦੀ ਆਪੋ ਆਪਦੀ ਮਨ ਦੀ ਇੱਛਾ ਵਾ, ਕਿਉਂਕਿ ਹਰੇਕ ਬੰਦੇ ਨੂੰ ਹੱਕ ਵਾ ਕਿ ਆਪਦੇ ਆਗੂ ਜਾਂ ਆਪਦੇ ਕਿਸੇ ਮਨਪਸੰਦ ਧਿਰ ਜਾਂ ਧੜੇ ਨਾਲ ਜੋੜ ਕੇ ਕਿ ਮੈਂ ਤਾਂ ਜੀ ਇਸ ਦਿਨ ਤੋਂ ਖਾਲਿਸਤਾਨ ਦੇ ਸੰਘਰਸ਼ ਨੂੰ ਮੰਨਦਾ, ਉਹਦੀ ਆਪਦੀ ਮੌਜ ਆ। ਪਰ ਸੱਚਾਈ ਇਹ ਗੱਲ ਆ ਕਿ ਜਦੋਂ ਕੋਈ ਧਰਮ ਦਾ ਆਗਾਜ਼ ਹੁੰਦਾ ਨਾਲ ਹੀ ਉਹਦੇ ਰਾਜ ਦੀ ਗੱਲ, ਕਿਉਂਕਿ ਧਰਮ ਦਾ ਉਹ ਫਲਸਫਾ ਜਿਹੜਾ ਉਸ ਧਰਮ ਦੇ ਰਹਿਬਰ ਨੇ ਪੈਗੰਬਰ ਨੇ ਲੈ ਕੇ ਆਂਦਾ, ਉਹਨੂੰ ਇਸ ਧਰਤੀ ਉੱਤੇ ਲਾਗੂ ਕਰਨ ਲਈ ਕੋਈ ਜਗ੍ਹਾ ਵੀ ਚਾਹੀਦੀ ਹੈ ਨਾ, ਜਿੱਥੇ ਪ੍ਰੈਕਟੀਕਲੀ ਜੋ ਉਹਦੀ ਸੋਚ ਹੈ, ਜਿਵੇਂ ਇਸਲਾਮ ਦੀ ਜਿਹੜੀ ਸੋਚ ਆ ਉਹਨੂੰ ਲਾਗੂ ਕਰਨ ਲਈ ਰਾਜ ਚਾਹੀਦਾ ਨਾ, ਜਿੱਥੇ ਉਹ ਦੁਨੀਆ ਨੂੰ ਦੱਸਣ। ਐਵੇਂ ਕ੍ਰਿਸਚੀਅਨਟੀ ਆ ਜਿਹੜੀ, ਉਹਦੇ ਕੀ ਸੋਚ ਵਿਚਾਰ ਆ ਮਨੁੱਖਤਾ ਬਾਰੇ, ਕੀ ਸੋਚ ਹੈਗੀ ਆ, ਉਹ ਦੱਸਣ ਲਈ, ਉਹਨੂੰ ਲਾਗੂ ਕਰਨ ਲਈ ਉਹਨਾਂ ਨੂੰ ਰਾਜ ਚਾਹੀਦੇ ਆ। ਐਵੇਂ ਹਿੰਦੂਆਂ ਨੂੰ। ਤੋ ਮੈਨੂੰ ਇਹ ਸਮਝ ਨਹੀਂ ਲੱਗੀ ਵੀ ਇਕੱਲੇ ਸਿੱਖਾਂ ਨੂੰ ਕਾਹਨੂੰ ਵਿਪਤਾ ਪਾਈ ਹੋਈ ਆ ਵੀ ਤੁਸੀਂ ਨਹੀਂ ਖਾਲਿਸਤਾਨ ਦੀ ਗੱਲ ਕਰ ਸਕਦੇ, ਬਾਕੀ ਸਾਰੀ ਦੁਨੀਆ ਕਰ ਸਕਦੀ। ਖੈਰ ਗੱਲ ਆ ਗਈ 1994 ਦੇ ਵਿੱਚ, ਜਦੋਂ ਕੌਮ ਦਾ ਜਿਹੜਾ ਉਸ ਮੌਕੇ ਦਾ ਸਿੱਖ ਲੀਡਰਸ਼ਿਪ ਦਾ ਸਾਰਾ ਵਹਿਣ ਸੀ, ਉਹ ਚੰਗੀ ਤਰ੍ਹਾਂ ਸਮਝਦਾ ਸੀ ਕਿ ਜਿੱਡਾ ਵੱਡਾ ਇੱਥੇ ਹੁਣ ਜੰਗੀ ਖੂਨ ਖਰਾਬੇ ਵਾਲਾ ਮਾਹੌਲ ਲੰਘ ਕੇ ਗਿਆ, ਹੁਣ ਖਾਲਿਸਤਾਨ ਤੋਂ ਘੱਟ ਗੱਲ ਚੱਲਣੀ ਨਹੀਂ, ਨਾ ਆਨੰਦਪੁਰ ਦੇ ਮਤੇ ਵਾਲੀਆਂ ਜਵਲੀਆਂ ਚੱਲਣੀਆਂ ਨੇ, ਹੁਣ ਤਾਂ ਗੱਲ ਖਾਲਿਸਤਾਨ ਵਰਗੀ ਜਾਂ ਖਾਲਿਸਤਾਨ ਹੀ ਚੱਲੂ। ਸੋ ਉਸ ਮੌਕੇ ਜਿਵੇਂ ਬਾਅਦ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਤਾਂ ਸਾਫ਼ ਹੀ ਕਰਤੀ ਗੱਲ ਕਿ ਮਾਨ ਸਾਹਿਬ ਨੂੰ ਅਸੀਂ ਕਾਬੂ ਕਰ ਲਈ, ਫਿਰ ਇਹ ਗੱਲ ਲਿਖਤੀ ਵੀ ਜੇਕਰ ਕਨਫੈਡਰੇਸ਼ਨ ਨਾ ਮੰਨੀ ਫਿਰ ਖਾਲਿਸਤਾਨ ਦੀ ਗੱਲ ਸ਼ੁਰੂ ਹੋ ਜੂ। ਉਸ ਮੌਕੇ ਜਦੋਂ ਸਾਰੀ ਸਿੱਖ ਲੀਡਰਸ਼ਿਪ ਨੂੰ ਅਕਾਲ ਤਖਤ ਸਾਹਿਬ ਰਾਹੀਂ ਇਕੱਠੇ ਕਰਕੇ ਇਸ ਤਰੀਕੇ ਦੀ ਗੱਲ ਕੀਤੀ ਜਾ ਰਹੀ ਸੀ, ਉਦੋਂ ਭਾਰਤੀ ਸਟੇਟ ਨੂੰ ਬਾਦਲ ਬੜਾ ਵਧੀਆ ਲੱਗਿਆ। ਉਦੋਂ ਜਿਹੜੀ ਆਹ ਬਿਰਤੀ ਹੁਣ ਤੁਰੀ ਫਿਰਦੀ ਆ ਹਰਚਰਨ ਬੈਂਸ ਵਰਗਿਆਂ ਰਾਹੀਂ, ਇਸੇ ਬਿਰਤੀ ਨੇ, ਇਹੋ ਜਿਹੇ ਲੋਕਾਂ ਨੇ ਹੀ ਬਾਦਲ ਨੂੰ ਪੰਪ ਮਾਰਿਆ ਬਈ ਤੈਨੂੰ ਲੋੜ ਹੀ ਨਹੀਂ, ਸਟੇਟ ਤੇਰੇ ਮਗਰ ਖੜੀ ਆ। ਇਹਨਾਂ ਵਾਲਾ ਅਕਾਲੀ ਦਲ ਜਿਹੜਾ ਕਿ 1978 ਤੋਂ ਚੱਲੇ ਸੰਘਰਸ਼ ਨੂੰ ਮਾਨਤਾ ਦੇਣ ਨੂੰ ਫਿਰਦਾ, ਆਪਾਂ ਉਹਨੂੰ ਰੱਦ ਕਰਾਂਗੇ। ਸੋ ਉਸ ਮੌਕੇ ਜਿਹੜੀ ਬਿਰਤੀ ਨੇ ਬਾਦਲ ਦੇ ਮਗਰ ਖੜ ਕੇ ਭਾਰਤੀ ਸਟੇਟ ਦੇ ਨਾਲ ਉਹ ਨਾਤਾ ਜੋੜਿਆ ਜਿਹੜਾ ਨਾਤਾ 1978 ਤੋਂ ਚੱਲੇ ਸੰਘਰਸ਼ ਨਾਲੋਂ ਸਿੱਖਾਂ ਨੂੰ ਤੋੜਦਾ ਸੀ, ਤਾਂ ਉਸ ਦੌਰ ਵਾਲੀ ਉਹੀ ਬਿਰਤੀ ਹੁਣ ਚੱਲ ਰਹੀ। ਇਸ ਮੌਕੇ ਅਕਾਲ ਤਖਤ ਸਾਹਿਬ ਰਾਹੀਂ ਜਿਹੜੀ ਸੋਚ ਜਥੇਦਾਰ ਸਾਹਿਬਾਨ ਨੇ ਜਾਂ ਇੰਟੈਲੈਕਚੁਅਲਸ ਨੇ ਮੰਨੀ ਜਾਂ ਕੌਮ ਨੇ ਵੀ ਬੜਾ ਵੈਲਕਮ ਕੀਤਾ ਕਿ ਚਲੋ ਜੀ, ਜਿਵੇਂ ਹੁਣ ਗਿਆਨੀ ਹਰਪ੍ਰੀਤ ਸਿੰਘ ਵੀ ਕਹਿੰਦਾ ਕਿ ਜੀ ਅਸੀਂ ਸੋਚਦੇ ਸੀ ਕਿ ਜੇ RSS ਸਿੱਖਾਂ ਹਿੰਦੂਆਂ ਨੂੰ ਹਿੰਦੂ ਰਾਸ਼ਟਰ ਵਾਲੇ ਪਾਸੇ ਤੋਰ ਰਹੀ ਆ, ਸਾਰੇ ਭਾਰਤ ਵਿੱਚ BJP ਦੇ ਰਾਜ ਨੇ ਸੂਬਿਆਂ 'ਚ, ਤਾਂ ਸਿੱਖਾਂ ਨੂੰ ਵੀ ਅਕਾਲੀ ਦਲ ਚਾਹੀਦਾ। ਅਕਾਲੀ ਦਲ ਦਿਨੋਂ ਦਿਨ ਲੂਜ਼ ਕਰਦਾ ਜਾ ਰਿਹਾ, ਪੰਥ ਵਿੱਚ ਖਤਮ ਹੁੰਦਾ ਜਾ ਰਿਹਾ, ਤੇ ਅਸੀਂ ਇਹ ਸੋਚਿਆ ਕਿ ਪਿਛਲਾ ਸਾਰਾ ਧੂਣਾ ਧੋ ਕੇ ਇੱਕ ਨਵਾਂ ਅਕਾਲੀ ਦਲ ਇਹੋ ਜਿਹਾ ਸਾਂਝਾ ਬਣਾਈਏ ਜਿਹੜਾ ਕੌਮ ਨੂੰ ਅੱਗੇ ਲੈ ਕੇ ਜਾਵੇ। ਹੁਣ ਇਹ ਗੱਲ ਜਦੋਂ 2 ਦਸੰਬਰ ਨੂੰ ਜਿਹੜਾ ਹੁਕਮ ਹੋਇਆ, ਉਹਦੇ ਹੁਕਮ ਦੇ ਬਿਲਕੁਲ ਉਲਟ ਹਰਚਰਨ ਬੈਂਸ, ਮਹੇਸ਼ਿੰਦਰ ਗਰੇਵਾਲ, ਦਲਜੀਤ ਸਿੰਘ ਚੀਮਾ, ਅਰਸ਼ਦੀਪ ਕਲੇਰ, ਵਿਰਸਾ ਸਿੰਘ ਬਲਟੋਹਾ, ਬੰਟੀ ਰਮਾਣਾ ਤੇ ਲੱਲੜ ਪੱਲੜ ਰਲ ਕੇ ਸਾਰਿਆਂ ਨੇ ਵੱਡੇ ਬਾਦਲ ਵਾਂਗੂ ਛੋਟੇ ਬਾਦਲ ਨੂੰ ਕਾਬੂ ਕਰ ਲਿਆ ਵੀ ਆਪਾਂ ਇਹ ਗੱਲ ਮੰਨਣੀ ਨਹੀਂ, ਤੇ ਜੋ ਮਰਜ਼ੀ ਝੂਠ ਤੂਫਾਨ ਕੁੱਤੇ ਭਗਾਈ ਕਰਨੀ ਪੈ ਜੇ, ਆਪਾਂ ਅਕਾਲ ਤਖਤ ਦੇ ਹੁਕਮਾਂ ਨੂੰ ਨਹੀਂ ਮੰਨਣਾ। ਤੇ ਉਹਦੇ ਵਿੱਚ ਕੀ ਹੁੰਦਾ ਫਿਰ, ਜਿਹੜੀ ਮੈਂ ਤੁਹਾਨੂੰ ਪਹਿਲਾਂ ਕਥਾ ਸੁਣਾ ਕੇ ਹਟਿਆ ਕਿ ਜੇ ਕੋਈ ਗੱਲ ਪੁੱਛੇ ਸਿੱਧੀ ਜੀ ਉਹਨੂੰ ਬੈਂਗਵਾਲ ਪਾ ਲਓ। ਸਿੱਧਾ ਤਾਂ ਕਿਹਾ ਸੀ ਵੀ ਆਹ 7 ਮੈਂਬਰੀ ਭਰਤੀ ਕਮੇਟੀ ਬਣਾਈ ਹੈ, ਉਹਦੇ ਵਿੱਚ ਹੌਲੀ ਹੌਲੀ ਫਿਰ ਨੁਕਸ ਲੱਭਣੇ ਸ਼ੁਰੂ ਕੀਤੇ ਕਿ ਨਹੀਂ ਜੀ, ਜਥੇਦਾਰ ਸਾਹਿਬ ਦਾ, ਅਕਾਲ ਤਖਤ ਸਾਹਿਬ ਦਾ ਕਹਿਣ ਦਾ ਭਾਵ ਤਾਂ ਇਹ ਆ ਨਾ
ਬਈ ਅਕਾਲੀ ਦਲ ਭਰਤੀ ਕਰੂਗਾ ਤੇ ਇਹ ਜਿਹੜੀ ਨਿਗਰਾਨੀ ਕਰੂਗੀ ਇਹ ਭਰਤੀ ਕਮੇਟੀ। ਜਦੋਂ ਇਹ ਭਕਾਈ ਭੂੰਦੜ ਹਰਚਰਨ ਬੈਂਸ ਜਾਂ ਇਹਨਾਂ ਦਾ ਲਾਣਾ ਮਾਰ ਰਿਹਾ ਸੀ, ਉਸ ਮੌਕੇ ਗਿਆਨੀ ਰਘਵੀਰ ਸਿੰਘ ਜੀ ਦਰਜੀ ਵੱਟ ਕੇ ਸੁੰਨ ਜੇ ਹੋ ਕੇ ਪਤਾ ਨਹੀਂ ਕਿਹੜੀ ਖੁੱਡ 'ਚ ਬਹਿ ਗਏ। ਉਹਨਾਂ ਨੂੰ ਤੁਰੰਤ ਚਾਹੀਦਾ ਸੀ ਵੀ ਭਾਈ 7 ਮੈਂਬਰੀ ਕਮੇਟੀ ਭਰਤੀ ਕਰੂਗੀ, ਕਿਹੜੇ ਚੱਕਰਾਂ 'ਚ ਪੈ ਫਿਰਦੇ ਹੋ। ਗਿਆਨੀ ਰਘਵੀਰ ਸਿੰਘ ਨੇ ਪੂਰੀ ਖੁੱਲ੍ਹ ਪੂਰਾ ਮੌਕਾ ਦਿੱਤਾ। ਅੱਜ ਉਹਨਾਂ ਦੀ ਭਰਤੀ ਜਿਹੜੀ ਆ 20 ਤਰੀਕ ਤੱਕ ਹੋਣੀ ਸੀ, ਜਿਹੜੀ ਬਾਦਲ ਦਲ ਦੀ, ਉਹ ਮੁਕੰਮਲ ਜਿਹਨੇ ਹੋਣ ਦਿੱਤੀ ਆ ਉਹ ਗਿਆਨੀ ਰਘਵੀਰ ਸਿੰਘ ਆ। ਗਿਆਨੀ ਰਘਵੀਰ ਸਿੰਘ ਨੇ ਚੰਦ ਚਾੜਿਆ। ਉਹਨਾਂ ਨੇ ਕਦੇ ਵੀ ਬਾਦਲ ਦਲ ਨੂੰ ਠੋਕ ਵਜਾ ਕੇ ਰੋਕਿਆ ਨਹੀਂ ਤੇ 7 ਮੈਂਬਰੀ ਭਰਤੀ ਕਮੇਟੀ ਦੇ ਮੁਖੀ ਹਰਜਿੰਦਰ ਸਿੰਘ ਧਾਮੀ ਨੂੰ ਬਿਠਾ ਕੇ ਇਹ ਨਹੀਂ ਕਿਹਾ ਵੀ ਭਾਈ ਸਾਹਿਬ ਕਿੱਧਰ ਤੁਰੇ ਫਿਰਦੇ ਹੋ, ਭਰਤੀ ਸ਼ੁਰੂ ਕਰੋ। ਤੇ ਜਿਹੜੀ ਵੀ ਗੱਲ ਝੂਠ ਬੋਲ ਕੇ ਮੀਡੀਆ 'ਚ ਜਦੋਂ ਇਹਨੂੰ ਮਿਲਣਾ ਗਿਆਨੀ ਰਘਵੀਰ ਸਿੰਘ ਨੂੰ, ਜਿਵੇਂ ਮਾਛੀਵਾੜੇ ਇੱਕ ਵਾਰੀ ਮਿਲੇ ਸੀ ਇਹ 4-5 ਜਣੇ ਇਕੱਠੇ ਹੋ ਕੇ, ਬਾਅਦ ਇੱਥੇ ਉਹਨਾਂ ਨੇ ਬਾਹਰ ਜਾ ਕੇ ਮੀਡੀਆ ਨੂੰ ਕਹਿ ਦੇਣਾ। ਲੋਕਾਂ ਨੂੰ ਲੱਗਣਾ ਵੀ ਜਥੇਦਾਰ ਰਘਵੀਰ ਸਿੰਘ ਇਹ ਕਹਿ ਨਹੀਂ ਸਕਦਾ, ਪਰ ਕਹਿ ਨਹੀਂ ਸਕਣਾ ਤੇ ਉਹਦੇ ਬਾਦਲ ਕਿਆ ਰਾਹੀਂ ਗੱਲ ਉਹ ਬਾਹਰ ਆਉਣੀ, ਦੋਨਾਂ 'ਚ ਫਰਕ ਬੜਾ। ਸੋ ਹੌਲੀ ਹੌਲੀ ਬਾਦਲ ਦਲ ਨੇ ਇਹ ਗੱਲ ਲੋਕਾਂ 'ਚ ਪੂਰੀ ਤਰ੍ਹਾਂ ਸਥਾਪਿਤ ਕਰਨ ਦਾ ਝੰਡਾ ਚੱਕ ਲਿਆ ਵੀ ਅਸੀਂ ਜੋ ਕੁਝ ਕਰ ਰਹੇ ਆ ਇਹਨੂੰ ਗਿਆਨੀ ਰਘਵੀਰ ਸਿੰਘ ਦੀ ਪੂਰੀ ਮਾਨਤਾ ਹੈਗੀ ਆ। ਅਸੀਂ ਜਿਹੜੀ ਭਰਤੀ ਕਰ ਰਹੇ ਆ ਬਿਲਕੁਲ ਠੀਕ ਕਰ ਰਹੇ ਆ। ਅਸੀਂ ਜਿਹੜੇ ਅਕਾਲ ਤਖਤ ਸਾਹਿਬ ਦੇ ਹੁਕਮ ਨਹੀਂ ਮੰਨ ਰਹੇ, ਇਹ ਬਿਲਕੁਲ ਗਿਆਨੀ ਰਘਵੀਰ ਸਿੰਘ ਦੀ ਮੌਜ ਮਰਜ਼ੀ ਦੇ ਇੱਛਾ ਵਾ, ਸਾਡੇ ਨਾਲ ਉਹਨਾਂ ਦੀ ਸਹਿਮਤੀ ਆ। ਸੋ ਇਸ ਤਰੀਕੇ ਨਾਲ ਨਿੱਕੇ ਪੁਆਇੰਟ ਲੱਭ ਕੇ, ਨਿੱਕੀਆਂ ਬਿਰਲਾਂ ਲੱਭ ਕੇ ਬਾਦਲ ਦਲ ਨੇ ਆਪ ਦਾ ਉੱਲੂ ਸਿੱਧਾ ਕੀਤਾ ਤੇ ਕੌਮ ਨੂੰ ਉੱਲੂ ਬਣਾਉਣਾ ਚਾਹਿਆ। ਪਰ ਕੌਮ ਨੂੰ ਸਪਸ਼ਟ ਵਾ ਕਿ ਇਹ ਅਸਲ ਵਿੱਚ ਕੁਝ ਹੋਰ ਹੀ ਕੀਤਾ ਜਾ ਰਿਹਾ। ਅਖੀਰ ਉਹ ਇੱਕ ਨਾ ਇੱਕ ਦਿਨ ਤਾਂ ਪੁਆੜਾ ਪੈਣੇ ਸੀ। ਉਹ ਉਦਣ ਪੈ ਗਿਆ ਜਿੱਦਣ ਧਾਮੀ ਸਾਹਿਬ ਨੂੰ ਪ੍ਰੈਸ ਕਾਨਫਰੰਸ 'ਚ ਬਿਠਾ ਲਿਆ। ਉੱਥੇ ਮੀਡੀਆ ਨੇ ਸਵਾਲ ਪੁੱਛ ਲਿਆ, ਧਾਮੀ ਸਾਹਿਬ ਨੂੰ ਕਹਿਣਾ ਪੈ ਗਿਆ ਕਿ ਜੀ ਅਸੀਂ ਜਲਦੀ ਮੀਟਿੰਗ ਕਰਾਂਗੇ। ਜਦੋਂ ਉਹ ਮੀਟਿੰਗ ਹੋਈ, ਜਦੋਂ ਉਹ ਸਾਰੀ ਕਾਰਵਾਈ ਚੱਲੀ, ਉਦੋਂ ਤੱਕ ਗਿਆਨੀ ਰਘਵੀਰ ਸਿੰਘ ਬਾਹਰ ਚਲੇ ਗਏ। ਬਾਹਰ ਅੰਦਰ ਸਾਰੇ ਸਿੱਖਾਂ ਨੇ ਜੋ ਕੁਝ ਉਹਨਾਂ ਬਾਰੇ ਵਿਚਾਰ ਪੇਸ਼ ਕੀਤੇ, ਉਹਨਾਂ ਤੋਂ ਇੱਕ ਇਹ ਫੇਸਬੁੱਕ ਪੋਸਟ ਨਿਕਲ ਆਈ ਕਿ ਨਾ ਤਾਂ ਮੈਂ ਤਾਂ ਪਹਿਲੇ ਦਿਨ ਤੋਂ ਹੀ ਕਹਿਣਾ ਕਿ ਸ਼੍ਰੋਮਣੀ ਕਮੇਟੀ ਨੂੰ ਜਾਂਚ ਕਰਨ ਦਾ ਹੱਕ ਨਹੀਂ ਤੇ ਨਾ ਹੀ ਇਸ ਤਰੀਕੇ ਨਾਲ ਉਸ ਜਾਂਚ ਕਮੇਟੀ ਦੇ ਹਿਸਾਬ ਨਾਲ ਕੱਢਣ ਦਾ ਹੱਕ ਆ। ਸੋ ਹੁਣ ਫੇਰ ਗਿਆਨੀ ਰਘਵੀਰ ਸਿੰਘ ਨੇ ਦੜ ਵੱਟਣੀ ਆ। ਅੱਜ ਉਹਨਾਂ ਦਾ ਕਹਿਣਾ ਤਾਂ ਇਹ ਬਣਦਾ ਸੀ ਕਿ ਜਿਹੜੇ ਤੁਸੀਂ ਅੰਤਰੰਗ ਕਮੇਟੀ ਵਾਲੇ ਹੋ, ਤੁਸੀਂ ਮੈਨੂੰ ਉੱਲੂ ਸਮਝਦੇ ਹੋ ਕਿ ਤੁਸੀਂ ਉੱਲੂ ਆਪਦੇ ਆਪ ਨੂੰ ਬਣਾ ਰਹੇ ਹੋ ਇਸ ਮੌਕੇ। ਮੈਂ ਕਦੋਂ ਕਿਹਾ ਕਿ ਤੁਸੀਂ ਕਿਸੇ ਨੂੰ ਲਾ ਨਹੀਂ ਸਕਦੇ, ਜਥੇਦਾਰ ਤੇ ਲਾ ਨਹੀਂ ਸਕਦੇ। ਉਹ ਭਲਿਓ, ਤੁਹਾਨੂੰ ਮੇਰੀ ਪੋਸਟ ਦੇ ਵਿੱਚ ਇਹ ਨਹੀਂ ਮੈਂ ਕਿਹਾ ਕਿ ਤੁਸੀਂ ਜਥੇਦਾਰ, ਮੈਨੂੰ ਵੀ ਤੁਸੀਂ ਲਾਇਆ, ਗਿਆਨੀ ਰਘਵੀਰ ਸਿੰਘ ਨੂੰ ਇਹਨੇ ਜਥੇਦਾਰ ਲਾਇਆ, ਇਹਨਾਂ ਨਹੀਂ ਲਾਇਆ। ਤੁਸੀਂ ਲਾ ਵੀ ਸਕਦੇ ਹੋ ਤਾਂ ਮੈਨੂੰ ਵੀ ਲਾ ਸਕਦੇ ਹੋ, ਕੋਈ ਚੱਕਰ ਨਹੀਂ। ਪਰ ਮੈਂ ਇਹ ਕਿਹਾ ਸੀ ਕਿ ਜਦੋਂ ਕਿਸੇ ਜਥੇਦਾਰ ਦੀ ਜਾਂਚ ਕਰਨੀ ਹੋਵੇ, ਉਹ ਅਕਾਲ ਤਖਤ ਜਥੇਦਾਰ ਦਾ ਅਧਿਕਾਰ ਖੇਤਰ, ਤੁਹਾਡਾ ਅਧਿਕਾਰ ਖੇਤਰ ਨਹੀਂ ਹੈ। ਤੇ ਜਿਹੜਾ ਜਥੇਦਾਰ ਨੂੰ ਲਾਉਣ ਦਾ ਜਾਂ ਲਾਉਣ ਦਾ, ਉਹ ਤੁਸੀਂ ਅਕਾਲ ਤਖਤ ਤੋਂ ਜਾਂਚ ਕਰਾਉਂਦੇ, ਅਕਾਲ ਤਖਤ ਦੇ ਜਾਂਚ ਦੇ ਨਤੀਜਿਆਂ ਅਨੁਸਾਰ ਤੁਸੀਂ ਉਹਨੂੰ ਲਾਉਂਦੇ ਜਾਂ ਲਾਉਂਦੇ, ਉਹ ਗੱਲ ਮੈਂ ਕਹਿ ਰਿਹਾ। ਮੇਰੇ ਬੋਲਣ ਦਾ, ਮੇਰੇ ਕਹਿਣ ਦਾ ਮਤਲਬ ਤੁਸੀਂ ਆਪੇ ਕੱਢਿਆ, ਔਰ ਇਹ ਤੁਸੀਂ ਝੂਠ ਬੋਲ ਰਹੇ ਹੋ ਕਿ ਮੈਂ ਤੁਹਾਨੂੰ ਕਿਹਾ ਹੋਵੇ ਕਿ ਜੇ, ਔਰ ਇਹ ਗੱਲ ਪੱਕੀ ਆ ਕਿ ਅੰਤਰੰਗ ਕਮੇਟੀ ਨੂੰ ਹੱਕ ਹੈਗਾ। ਪਰ ਇਹ ਹੱਕ ਬਾਰੇ ਵੀ ਅੱਜ ਫੇਰ ਬਾਦਲ ਦਲ ਦੱਬ ਕੇ ਝੂਠ ਬੋਲ ਰਿਹਾ। ਕਿਸੇ ਗੁਰਦੁਆਰਾ ਐਕਟ ਦੇ ਵਿੱਚ ਜਥੇਦਾਰ ਦੀ ਪ੍ਰੋਵੀਜ਼ਨ ਹੀ ਹੈ। ਜਿਹੜਾ ਆਲ ਇੰਡੀਆ ਗੁਰਦੁਆਰਾ ਐਕਟ ਦੀ ਅੱਜ ਕਥਾ ਸੁਣਾਈ ਗਏ ਆ ਨਾ, ਉੱਥੇ ਰਘੂਜੀਤ ਸਿੰਘ ਬਿਰਕ, ਜਦੋਂ ਉਹਨੂੰ ਕਿਹਾ ਵੀ ਆ ਤੂੰ ਪੜ੍ਹ ਕੇ ਸੁਣਾ ਦੇ, ਆਪਦੇ ਕੋਲੋਂ ਤਾਂ 2 ਸ਼ਬਦ ਉਹ ਬੋਲ ਹੀ ਨਹੀਂ ਸਕਦਾ। ਪੰਜਾਬੀ ਸੁੱਖ ਨਾਲ ਵਾਹਿਗੁਰੂ ਹੀ ਆ, ਤੇ ਪੰਜਾਬੀ ਉਦੋਂ ਚੰਗੀ ਤਰ੍ਹਾਂ ਪੜ੍ਹ ਨਹੀਂ ਹੁੰਦੀ, ਸਾਫ਼ ਪਤਾ ਲੱਗਦਾ, ਅਰਥਾਂ ਦੇ ਅਨਰਥ ਹੋਈ ਜਾਂਦੇ ਸੀ ਜਿਹੜਾ ਬੋਲ ਰਿਹਾ ਸੀ। ਤੋ ਰਘੂਜੀਤ ਸਿੰਘ ਬਿਰਕ ਜਾਂ ਇਹ ਸਾਰੇ ਬੰਦਿਆਂ ਨੇ ਅੱਜ ਉੱਥੇ ਜਿਹੜਾ ਸੱਪ ਕੱਢਿਆ, ਉਹ ਤਾਂ ਬਿਲਕੁਲ ਹੀ ਹੋਰ ਗੱਲ ਆ। ਉੱਥੇ ਨਾ ਮੀਡੀਆ ਵਾਲਿਆਂ ਨੇ ਪੁੱਛਿਆ ਉਹਨਾਂ ਨੂੰ ਕਿ ਜਥੇਦਾਰੋ, ਤੁਸੀਂ ਸਾਨੂੰ ਇਹ ਸਮਝਾਓ ਵੀ ਗਿਆਨੀ ਰਘਵੀਰ ਸਿੰਘ ਦੀ ਪੋਸਟ ਵਿੱਚ ਕਿੱਥੇ ਲਿਖਿਆ ਹੋਇਆ ਵੀ ਤੁਸੀਂ ਉਹਨੂੰ ਲਾ ਨਹੀਂ ਸਕਦੇ। ਉਹਨੇ ਤਾਂ ਇਹ ਕਿਹਾ ਕਿ ਤੁਸੀਂ ਉਹਨੂੰ ਲਾਉਣ ਲਈ ਜਿਹੜੀ ਜਾਂਚ ਕਮੇਟੀ ਵਾਲਾ ਦਫਾਂਗ ਰਚਿਆ, ਉਹ ਬਿਲਕੁਲ ਬੇਲੋੜਾ, ਉਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਅਧਿਕਾਰ ਖੇਤਰ। ਨਾ ਮੀਡੀਆ ਨੇ ਅੱਜ ਇਹ ਗੱਲ ਕੀਤੀ ਆ, ਨਾ ਹੁਣ ਗਿਆਨੀ ਰਘਵੀਰ ਸਿੰਘ ਨੇ ਕੀਤੀ ਹੋਣੀ ਆ, ਤੇ ਨਾ ਅਗਲੇ ਦਿਨਾਂ 'ਚ ਉਹਨਾਂ ਨੇ ਕਰਨੀ। ਕਿਉਂ?
ਕਿਉਂਕਿ ਗਿਆਨੀ ਰਘਵੀਰ ਸਿੰਘ ਵੀ ਚੰਗੀ ਤਰ੍ਹਾਂ ਸਮਝਦੇ ਆ ਕਿ ਕੱਢ ਤਾਂ ਫਿਰ ਮੈਨੂੰ ਵੀ ਸਕਦੇ ਆ। ਹੁਣ ਜਿਹਨੇ ਨੌਕਰੀ ਡਿਊਟੀ ਕਰਨੀ ਆ, ਜਿਹਨੇ ਜਥੇਦਾਰੀ ਪਗਾਉਣੀ ਆ, ਉਹ ਤਾਂ ਫਿਰ ਇਹੀ ਕਰੂ। ਬੜਾ ਵੱਡਾ ਇਨਕਲਾਬ ਹੋਊਗਾ ਜੇ ਗਿਆਨੀ ਰਘਵੀਰ ਸਿੰਘ ਸਟੈਂਡ ਲੈ ਜਾਣ ਕਿ ਭਾਈ ਮੈਂ ਤੁਹਾਨੂੰ ਕਦੋਂ ਕਿਹਾ ਵੀ ਤੁਸੀਂ ਲਾ ਨਹੀਂ ਸਕਦੇ ਤੇ ਲਾ ਨਹੀਂ ਸਕਦੇ। ਤੋ ਜਿਹੜੀ ਆਪਣੇ ਪ੍ਰੋਗਰਾਮ ਦਾ ਨਾਮ ਆ ਖਬਰ ਦੀ ਖਬਰ ਇਹ ਆ ਕਿ ਬਾਦਲ ਸਾਹਿਬ, ਬਾਦਲ ਦਲ, ਹਰਚਰਨ ਬੈਂਸ ਵਰਗਿਆਂ ਦੇ ਪੜ੍ਹਾਏ ਤੋਤੇ ਇਹ ਕੌਮ ਨੂੰ ਬੇਵਕੂਫ ਬਣਾ ਰਹੇ ਨੇ। ਨਾ ਤਾਂ 2 ਦਸੰਬਰ ਵਾਲੇ ਹੁਕਮਾਂ ਦੇ ਵਿੱਚ ਇਹ ਗੱਲ ਲਿਖੀ ਹੋਈ ਸੀ ਕਿ 7 ਮੈਂਬਰੀ ਕਮੇਟੀ ਦਾ ਕੰਮ ਨਿਗਰਾਨੀ ਕਰਨਾ, ਉਹ ਵੀ ਇਹ ਝੂਠ ਬੋਲਦੇ ਆ। ਭਰਤੀ ਕਰਨ ਲਈ ਕਿਹਾ ਸੀ ਔਰ ਇਹ ਗੱਲ ਗਿਆਨੀ ਹਰਪ੍ਰੀਤ ਸਿੰਘ ਠੋਕ ਵਜਾ ਕੇ ਕਹਿ ਰਹੇ ਨੇ। ਗਿਆਨੀ ਰਘਵੀਰ ਸਿੰਘ ਇਸ ਗੱਲ ਤੋਂ ਦੜ ਬੱਟੀ ਬੈਠੇ। ਦੂਜੀ ਗੱਲ, ਜਿਹੜਾ ਆ ਹੋਣ ਵਾਲਾ ਮੁੱਦਾ, ਇਹਦੇ ਬਾਰੇ ਵੀ ਸਪਸ਼ਟ ਆ ਗੱਲ ਕਿ ਗਿਆਨੀ ਰਘਵੀਰ ਸਿੰਘ ਨੇ ਜਾਂਚ ਕਮੇਟੀ ਬਾਰੇ ਇਤਰਾਜ਼ ਕੀਤਾ ਸੀ ਕਿ ਉਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਅਧਿਕਾਰ ਖੇਤਰ ਆ, ਨਾ ਕਿ ਇਹ ਕਿਹਾ ਸੀ ਕਿ ਤੁਸੀਂ ਜਥੇਦਾਰ ਨੂੰ ਲਾ ਨਹੀਂ ਸਕਦੇ ਤੇ ਲਾ ਨਹੀਂ ਸਕਦੇ। ਤੀਜਾ ਨਾਲ ਜੁੜਮਾ ਗਪੌੜਾ ਜਿਹੜਾ ਜਿਹਦਾ ਫੜਿਆ ਗਿਆ, ਜਿਵੇਂ ਚੋਰ ਪਾੜ ਚੋਂ ਫੜਿਆ ਜਾਂਦਾ, ਉਹ ਇਹ ਆ ਕਿ ਤੁਹਾਨੂੰ ਕਿਹੜਾ ਗੁਰਦੁਆਰਾ ਐਕਟ ਇਸ ਗੱਲ ਦਾ ਹੱਕ ਦਿੰਦਾ। ਉਹ ਤਾਂ ਵੈਸੇ ਹੀ ਤੁਹਾਡੇ ਕੋਲੇ ਅਧਿਕਾਰ ਚੱਲਿਆ ਆਉਂਦਾ ਵੀ ਸ਼੍ਰੋਮਣੀ ਕਮੇਟੀ ਬਾਰੇ ਪਿਛਲੇ ਦੌਰ 'ਚ ਲੋਕ ਕਹਿਣ ਲੱਗੇ ਕਿ ਇਹ ਤਾਂ ਸਿੱਖਾਂ ਦੀ ਫਿਰ ਸਾਂਝੀ ਸਮੂਹਕ ਰਾਏ ਇਹਦੇ ਰਾਹੀਂ ਆਈ ਜਾਂਦੀ ਆ, ਹਰ ਹਲਕੇ ਦਾ ਮੈਂਬਰ ਇਹਦੇ 'ਚ ਆ ਜਾਂਦਾ ਤੇ ਇਹ ਮੈਂਬਰਾਂ ਦੇ ਰਾਹੀਂ ਇੱਕ ਵਾਰੀ ਕੌਮ ਦੀ ਰਾਏ ਆਉਂਦੀ ਹੈ। ਇਹ ਅੱਜ ਨਹੀਂ ਰਾਏ ਰੂ ਆਉਂਦੀ। ਹਾਂ, ਜਦੋਂ ਬਣਿਆ ਸੀ ਉਦੋਂ ਜਿੱਥੇ ਜਿੱਥੇ ਵੀ ਸਿੱਖ, ਉਦੋਂ ਕਿਉਂਕਿ ਕੈਨੇਡਾ ਅਮਰੀਕਾ 'ਚ ਤਾਂ ਸਿੱਖ ਉਦੋਂ ਕੋਈ ਬਿਰਲੇ ਵਾਂਝੇ ਹੀ ਹੋਣੇ ਆ ਬਾਹਰਲੇ ਮੁਲਕਾਂ 'ਚ। ਉਦੋਂ ਜਿਹੜੇ ਸਿੱਖ ਸੀ ਉਹ ਜਿਹੜਾ ਜਿਸ ਖਿੱਤੇ 'ਚ ਸਿੱਖ ਵਸਦੇ ਸੀ ਉਸ ਤਕਰੀਬਨ ਸਾਰੇ ਖਿੱਤੇ 'ਚੋਂ ਮੈਂਬਰ ਚੁਣੇ ਜਾਂਦੇ ਸੀ, ਉਹਨਾਂ ਦੀ ਰਾਏ ਆਉਂਦੀ ਸੀ। ਉਹ ਇੱਕ ਤਰੀਕੇ ਨਾਲ ਉਸ ਦੌਰ ਵਿੱਚ ਕਿਹਾ ਜਾ ਸਕਦਾ ਸੀ, ਮੰਨਿਆ ਜਾ ਸਕਦਾ ਸੀ ਕੁੱਲ ਮਿਲਾ ਕੇ ਮੂਲ ਧਨ 100 ਜਿਵੇਂ ਕਹੀਦਾ ਬਈ ਹਾਂ ਬਈ ਇਹ ਸ਼੍ਰੋਮਣੀ ਕਮੇਟੀ ਪੂਰੇ ਪੰਥ ਦੀਆਂ ਜਿਹੜੀਆਂ ਅੱਡ-ਅੱਡ ਖਿੱਤਿਆਂ ਦੀਆਂ ਸਿੱਖਾਂ ਦੀਆਂ ਭਾਵਨਾਵਾਂ ਨੇ ਉਹਨਾਂ ਮੈਂਬਰਾਂ ਰਾਹੀਂ ਆ ਸਕਦੀ ਹੈ ਤੇ ਸਰਬੱਤ ਖਾਲਸਾ। ਉਹ ਅੱਜ ਦੀ ਤਰੀਕ ਵਿੱਚ ਇਹ ਸਰਬੱਤ ਖਾਲਸਾ ਨਹੀਂ ਹੈਗਾ। ਅੱਜ ਤਾਂ ਜਿਹੜਾ ਹੈਗਾ ਹਰਿਆਣਾ ਕਮੇਟੀ ਵੱਖਰੀ ਆ, ਹਜੂਰ ਸਾਹਿਬ ਵੱਖਰਾ, ਪਾਕਿਸਤਾਨ ਗੁਰਦੁਆਰਾ, ਅਮਰੀਕਨ ਸੋ ਗੁਰਦੁਆਰਾ ਪ੍ਰਬੰਧਕ ਕਮੇਟੀ, ਕਿੱਥੇ ਕਿੱਥੇ ਸਾਰੇ ਦੁਨੀਆ 'ਚ ਖਿੰਡੇ ਸਿੱਖ। ਉਹ ਅੱਜ ਸ਼੍ਰੋਮਣੀ ਕਮੇਟੀ ਇਕੱਲੇ ਪੰਜਾਬ ਦੇ ਸਿੱਖਾਂ ਦੇ ਵੋਟਾਂ ਨਾਲ ਬਣਦੀ ਆ, ਜਿਹਦੇ ਵਿੱਚ ਬਹੁਤੇ ਜਿਹੜੇ ਮੈਂਬਰ ਨੇ ਉਹਨਾਂ ਦੀ ਕੋਈ ਸੁਣਵਾਈ ਨਹੀਂ, 5-7 ਤੋਂ ਬਿਨਾਂ ਕਿਸੇ ਦਾ ਪਤਾ ਨਹੀਂ ਹੁੰਦਾ। ਆ ਸਾਡੇ ਸਰਦਾਰ ਹਰਜਿੰਦਰ ਸਿੰਘ ਧਾਮੀ ਨਾਲ ਮੇਰਾ 30 ਸਾਲ ਦਾ ਵਾਹ, ਮੈਂ ਤਾਂ ਕਦੇ, ਅੱਜ ਵੀ ਮੈਂ ਇੱਕ ਪੱਤਰਕਾਰ ਭਾਈ ਦਾ ਫੋਨ ਆਇਆ, ਉਹ ਕਹਿੰਦਾ ਅਸੀਂ ਤਾਂ ਸੁਣਿਆ ਹੀ ਹੋਣਾ ਜਦੋਂ 4-5 ਸਾਲ ਤੋਂ ਉਹਦਾ ਨਾਂ ਜਾਇਆ, ਸਾਨੂੰ ਤਾਂ ਪਤਾ ਹੀ ਨਹੀਂ ਸੀ। ਹੋਰ ਬਥੇਰੇ ਮੈਂਬਰ ਨੇ ਇਸ ਮੌਕੇ, ਬੜੇ ਕਈ ਚੰਗੇ ਵੀ ਨੇ, ਪਰ ਉਹਨਾਂ ਚੰਗਾਂ ਦੀ ਤਾਂ ਲੋੜ ਨਹੀਂ। ਲੋੜ ਤਾਂ ਬਾਦਲ ਦਲ ਨੂੰ ਉਹਨਾਂ ਪਿੱਠੂਆਂ ਦੀ ਆ ਜਿਹੜੇ ਇਹਨਾਂ ਦੇ ਇਸ਼ਾਰਿਆਂ ਤੇ ਨੱਚਣ। ਆ ਹਰਜਿੰਦਰ ਸਿੰਘ ਧਾਮੀ ਆ, ਜੇ ਕਿਤੇ ਰੱਬ ਕਰੇ ਵੀ ਇਹ ਉਹਦੇ ਤੋਂ ਪਾਸੇ ਹੋ ਹੀ ਜਾਵੇ ਤੇ ਬਹਿ ਕੇ ਫਿਰ ਆਪਦੀ ਕਿਤਾਬ ਲਿਖੇ, ਇਹ ਚੰਗੀ ਤਰ੍ਹਾਂ ਦੱਸ ਸਕਦਾ ਕਿ ਮੈਂ ਚੰਗਾ ਭਲਾ ਆਪਦਾ ਵਕਾਲਤ ਕਰਦਾ ਸੀ, ਗੁਰੂ ਦਾ ਨਾਮ ਲੈਂਦਾ ਸੀ, ਇਹਨਾਂ ਦੇ ਚੱਕਰਾਂ 'ਚ ਫਿਰ ਮੈਨੂੰ ਬਾਂਦਰੀ ਵਾਲਾ ਨਾਚ ਨੱਚਣਾ ਪਿਆ। ਇਹ ਜਮੂਰੇ ਬਣ ਜਾਂਦੇ ਆ, ਜਿਵੇਂ ਜਮੂਰਾ ਨਹੀਂ ਨਚਾਉਂਦਾ ਉਵੇਂ ਉਹ ਮਦਾਰੀ ਦਾ, ਉਵੇਂ ਇਹ ਨਚਾਉਂਦੇ। ਖੈਰ ਗੱਲ ਇਹ ਆ ਕਿ ਇੱਕ ਵਾਰ ਫੇਰ ਪੂਰੀ ਕੌਮ ਨੂੰ ਝੂਠ ਬੋਲ ਕੇ ਠੱਗੀ ਨਾਲ ਆਪਦੇ ਮਨਮਰਜ਼ੀ ਦੇ ਅਰਥ ਕੱਢ ਕੇ ਕੁਝ ਹੋਰ ਦਾ ਹੋਰ ਬਣਾ ਕੇ ਇਹ ਲੋਕ ਲੱਗੇ ਨੇ। ਪਰ ਜਿਵੇਂ ਕਹਿੰਦੇ ਹੁੰਦੇ ਆ, ਚੋਰ ਨੂੰ ਖਾਂਦੇ ਨੂੰ ਨਾ ਦੇਖੋ, ਚੋਰ ਦੇ ਪੈਂਦੀਆਂ ਦੇਖੋ। ਪਰ ਇਸ ਗੱਲ ਨਾਲੋਂ ਵੀ ਅਗਲੀ ਗੱਲ ਅੱਜ ਤਾਂ ਸੋਸ਼ਲ ਮੀਡੀਆ ਤੇ ਮੈਂ ਪੜ੍ਹਦੀ ਔਰ ਮੈਨੂੰ ਉਹ ਜ਼ਿਆਦਾ ਚੰਗੀ ਲੱਗੀ। ਇਹਨਾਂ ਨੂੰ ਹੋਰ ਵੀ ਵੱਧ ਖੁੱਲ੍ਹ ਮਿਲਣੀ ਚਾਹੀਦੀ ਹੈ। ਇਹਨਾਂ ਕੋਲੇ ਸ਼੍ਰੋਮਣੀ ਕਮੇਟੀ ਰਹਿਣੀ ਚਾਹੀਦੀ ਆ, ਇਹਨਾਂ ਕੋਲੇ ਅਕਾਲ ਤਖਤ ਸਾਹਿਬ ਰਹਿਣਾ ਚਾਹੀਦਾ। ਇਹ ਬਾਦਲ ਪਰਿਵਾਰ, ਹਰਚਰਨ ਬੈਂਸ ਹੁਣੀ ਵੱਧ ਤੋਂ ਵੱਧ ਉਹ ਕਰਤੂਤਾਂ ਕਰਨ ਜਿਹੜੇ ਇਹਨਾਂ ਦੇ ਹੱਕ 'ਚ ਖੜੇ ਆ। ਉਹਨਾਂ ਨੂੰ ਲੋਕ ਲਾਹਣਤਾਂ ਪਾਉਣ, ਧਰਕਾਰਾਂ ਪਾਉਣ, ਦੁਰ ਫਿੱਟੇ ਮੂੰਹ ਤੁਹਾਡੇ ਤੁਸੀਂ ਇਹੋ ਜਿਹਿਆਂ ਦੇ ਮਗਰ ਲੱਗੇ ਫਿਰਦੇ। ਇਹ ਲੋਕਾਂ ਨੂੰ ਪੂਰੀ ਖੁੱਲ੍ਹ ਮਿਲਣੀ ਚਾਹੀਦੀ। ਇਹਨਾਂ ਨੂੰ ਪਾਪ ਕਰਨ ਦੀ, ਕਹਿਰ ਢਾਉਣ ਦੀ, ਸਿੱਖਾਂ ਦੇ ਸਿੱਖੀ ਦੇ ਉਲਟ ਚੱਲਣ ਦਾ ਕੋਈ ਮਤਲਬ ਇਹ ਕਸਰ ਨਾ ਰਹਿ ਜੇ ਕੋਈ। ਇਸ ਗੱਲ ਲਈ ਮੈਨੂੰ ਕੋਈ ਇਹਨਾਂ ਦੇ ਅੱਜ ਦੇ ਫੈਸਲਿਆਂ ਤੇ ਇਤਰਾਜ਼ ਨਹੀਂ। ਉਹ ਤਾਂ ਮੈਂ ਤਾਂ ਗੱਲ ਕੀਤੀ ਹੈ ਕਿਉਂਕਿ ਕਈ ਕਹਿੰਦੇ ਨੇ ਜੀ ਸਾਨੂੰ ਉਹਨਾਂ ਦੀ ਗੱਲ ਠੀਕ ਲੱਗਦੀ ਆ। ਕਿਵੇਂ ਠੀਕ ਲੱਗਦੀ ਹੈ? ਝੂਠ ਬੋਲ ਰਹੇ ਨੇ ਸ਼ਰੇਆਮ। ਖੈਰ ਉਹ ਦਿਨ ਆਊਗਾ ਜਦੋਂ ਹੱਥ 'ਚ ਅੱਧੀ ਇੱਟ ਫੜ ਕੇ ਸੜਕ ਤੇ ਭੱਜੇ ਫਿਰਿਆ ਕਰਨਗੇ, ਜਦੋਂ ਜਿਹੜੇ ਰੂੜੀਆਂ ਤੋਂ ਕਾਗਜ਼ ਚੁੱਕਦੇ ਫਿਰਿਆ ਕਰਨਗੇ, ਜਦੋਂ ਪੰਥ ਨਾਲ, ਕੌਮ ਨਾਲ ਇੰਨਾ ਧਰੋਹ ਕਮਾਉਣਾ, ਧਰਮ ਨਾਲ, ਆਪਦੇ ਨਾਲ ਗਦਾਰੀ ਕਰਨੀ ਆ, ਤੇ ਫਿਰ ਉਹ ਉੱਪਰ ਬੈਠਾ ਸਭ ਕੁਝ ਦੇਖਦਾ। ਉੱਥੇ ਸੱਚੋ ਹੀ ਸੱਚ ਨਿਬੜੇ। ਇੱਥੇ ਦੁਨੀਆ ਨੂੰ ਝੂਠ ਤੂਫਾਨ ਬੋਲ ਕੇ 4 ਪਲ ਲਈ ਕੋਈ ਉਹਦਾ, ਕੋਈ ਬਰਾਤਮਾ, ਕੋਈ ਠੱਗੀ ਠੋਰੀ ਨਾਲ 4 ਨੋਟ ਬਣ ਸਕਦੇ ਆ, ਪਰ ਉਸ ਅਕਾਲ ਪੁਰਖ ਦੀ ਦਰਗਾਹ ਵਿੱਚ ਸਭ ਕੁਝ ਉੱਥੇ ਨੰਗਾ ਹੋ ਜਾਂਦਾ।
ਤੇ ਕੁਝ ਨਹੀਂ ਬਚਦਾ। ਸੋ ਇਹਨਾਂ ਲੋਕਾਂ ਨੇ ਜਿਹੜਾ ਧਰਮ ਨੂੰ, ਰੱਬ ਨੂੰ, ਸਾਰੇ ਲੋਕਾਂ ਦੇ ਭਰੋਸੇ ਨੂੰ, ਕੌਮ ਨੂੰ ਐਂ ਸਮਝਿਆ ਹੈ ਵੀ ਕੋਈ ਗੱਲ ਹੀ ਨਹੀਂ। ਇਹ ਮੰਨ ਲੈਣ ਕਿ ਲੋਕਾਂ ਦੀ ਸੰਗਤ ਦੀ ਭਾਵਨਾ ਜਿਹੜੀ ਆ ਉਹਦੇ ਚ ਬੜੀ ਵੱਡੀ ਤਾਕਤ ਆ। ਸੱਚੇ ਪਾਤਸ਼ਾਹ ਆਪੇ ਇਹਨਾਂ ਦਾ ਜਿਹੜਾ ਹੈਗਾ ਨਤਾਰਾ ਉਹ ਕਰਨਗੇ, ਪਹਿਲਾਂ ਉਹ ਕਰੀ ਜਾਂਦੇ ਆ। ਕਿਵੇਂ ਰਾਜ ਭਾਗ, ਕਿਵੇਂ ਘੂੰ ਗੱਡੀਆਂ ਘੁੰਮਦੀਆਂ ਸੀ, ਨਜ਼ਾਰੇ ਸੀ, ਆਇਸ਼ਾਂ ਸੀ। ਫਿਰ ਉਹ ਦੌਰ ਆਇਆ ਵੀ ਅੱਜ ਕੋਈ ਇਹਨਾਂ ਦੀ ਟਿਕਟ ਤੇ ਉਮੀਦਵਾਰ ਖੜਨ ਨੂੰ ਤਿਆਰ ਨਹੀਂ, ਵੀ ਜ਼ਮਾਨਤ ਜ਼ਬਤ ਹੋ ਜਾਣੀ ਆ। ਫਿਰ ਕਹਿੰਦੇ ਚਲੋ ਆਪਾਂ ਐਤਕੀ ਚੋਣ ਨਹੀਂ ਲੜਦੇ। ਸੋ ਕੁੱਲ ਮਿਲਾ ਕੇ ਵਾਹਿਗੁਰੂ ਨੇ ਇਹਨਾਂ ਨੂੰ ਜਿਹੜੀ ਪੂਰੀ ਖੁੱਲ੍ਹ ਦਿੱਤੀ ਹੋਈ ਆ ਉਹ ਹੋਰ ਮਿਲਣੀ ਚਾਹੀਦੀ ਆ। ਘੱਟੋ ਘੱਟ ਜਿਹੜਾ ਇਹਨਾਂ ਦੇ ਲੜੂ ਸਪੋਰਟਰ ਨੇ ਉਹਨਾਂ ਨੂੰ ਪਤਾ ਤਾਂ ਲੱਗੇ ਨਾ ਵੀ ਅਸੀਂ ਕਿੰਨੇ ਕੁ ਗੰਦੇ ਲੋਕਾਂ ਦੀ ਹਮਾਇਤ ਵਿੱਚ ਖੜੇ ਹਾਂ। ਤੇ ਇਹਨਾਂ ਦੇ ਹੁੰਦਿਆਂ ਸਾਡੀ ਕੌਮ ਨਾਲ ਜੋ ਵਾਪਰ ਰਿਹਾ, ਮੇਰੀ ਖਿੱਚ ਕੀ ਆ, ਕਈ ਕਹਿਣਗੇ ਜੀ ਐਵੇਂ ਉਹਨਾਂ ਨੂੰ ਗਾਲਾਂ ਕੱਢਦਾ ਰਹਿੰਦਾ ਘੁਮਾਣ। ਮੈਂ ਇੱਕ ਗੱਲ ਸਮਝਾਉਣੀ ਚਾਹੁੰਦਾ, ਸਮਝਣੀ ਵੀ ਚਾਹੁੰਦਾ ਤੇ ਸਮਝਾਉਣੀ ਵੀ ਚਾਹੁੰਦਾ। ਜਿਹੜੇ ਇਹਦੇ ਪਿੱਠੂ ਨੇ ਉਹ ਖਾਸ ਤੌਰ ਤੇ, ਮੈਂ ਹਰ ਉਸ ਸਿੱਖ ਨੂੰ ਬੁਰਾ ਮੰਨਦਾ ਜਿਹੜਾ ਸਿੱਖੀ ਅਤੇ ਸਿੱਖਾਂ ਦੇ ਉਲਟ ਭੁਗਤ ਰਿਹਾ। ਚਾਹੇ ਕੋਈ ਇਹੋ ਜਿਹਾ ਸਿੱਖ ਜਿਹੜਾ ਸਿੱਖੀ ਅਤੇ ਸਿੱਖਾਂ ਦੇ ਉਲਟ ਵਾ, ਉਹ ਕਿੰਨਾ ਵੀ ਮਹਾਨ ਹੋਵੇ, ਕਿੱਡਾ ਵੀ ਬਦਮਾਨ ਹੋਵੇ, ਕਿੱਡਾ ਵੀ ਗਿਆਨਵਾਨ ਹੋਵੇ, ਸਿੱਖ ਇਤਿਹਾਸ ਦਾ, ਸਿੱਖ ਫਲਸਫੇ ਦਾ ਪੂਰਾ ਮਾਹਿਰ ਹੋਵੇ, ਜਿਹੜੇ ਬੰਦੇ ਦੀਆਂ ਹਰਕਤਾਂ ਨਾਲ ਕੌਮ ਦਾ ਨੁਕਸਾਨ ਹੁੰਦਾ, ਉਹਦੇ ਸਿਆਣੇ ਹੋਣ ਨੂੰ ਭੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ, ਉਹ ਗੱਲ। ਹੁਣ ਗੱਲ ਇਹ ਹੈ ਕਿ ਅੱਜ ਦੀ ਤਰੀਕ ਵਿੱਚ ਜਿਹੜੇ ਬੰਦੇ ਨੂੰ ਅੱਜ ਵੀ ਇਹ ਸਮਝ ਨਹੀਂ ਹੈ ਕਿ ਸਾਡਾ ਧਰਮ ਖਤਰੇ 'ਚ ਹੈ, ਸਾਡੀ ਸਿੱਖ ਸਿਵਲਾਈਜੇਸ਼ਨ ਜਿਹੜੀ ਹੈ ਜੇ ਅਸੀਂ ਨਾ ਬਚਾਈ ਤਾਂ ਆਉਣ ਵਾਲੇ ਸਮੇਂ ਇਹ ਕੌਮਾਂ ਇੱਕ ਦਿਨ 'ਚ ਨਹੀਂ ਮਰਦੀਆਂ ਹੁੰਦੀਆਂ। ਜਿਹੜੇ ਲੋਕ ਸਮਝਦੇ ਨੇ ਕਿ ਐਵੇਂ ਮਰੀ ਜਾਂਦੇ ਆ ਜੀ, ਕੋਈ ਖਤਰਾ ਨਹੀਂ, ਐਵੇਂ ਲੋਕ ਕਹੀ ਜਾਂਦੇ ਆ ਖਾਲਿਸਤਾਨ ਖਾਲਿਸਤਾਨ, ਐਡੀ ਕੋਈ ਗੱਲ ਨਹੀਂ ਹੈਗੀ। ਇਹ ਜਿਹੋ ਜਿਹਾ ਕੁਝ ਆਪਣੀ ਕੌਮ ਨਾਲ ਹੋਇਆ, ਇਹੋ ਜਿਹਾ ਤਾਂ ਭਾਰਤ ਵਿੱਚ ਬੜਿਆਂ ਲੋਕਾਂ ਨਾਲ ਹੋ ਰਿਹਾ। ਹੁਣ ਸਾਰੇ ਕਿਤੇ ਖਾਲਿਸਤਾਨ ਦੇ ਰਾਹ ਤੁਰ ਪੈਣ, ਪਰ ਨਹੀਂ, ਹੌਲੀ ਹੌਲੀ ਸਭ ਨੂੰ ਅਕਲ ਆਊਗੀ। ਅੱਜ ਕੌਮਾਂਤਰੀ ਮਾਂ ਬੋਲੀ ਦਿਹਾੜਾ ਹੈ। ਇਹ ਕਿੱਥੋਂ ਸ਼ੁਰੂ ਹੋਇਆ ਸੀ? ਆ ਨਾਲ 1947 ਦੇ ਵਿੱਚ ਇਸ ਮੁਲਕ ਦੇ, ਭਾਰਤ ਦੇ ਦੋ ਟੁਕੜੇ ਹੋਏ। ਇੱਕ ਤਾਂ ਵੰਡ ਹੋਈ ਪੰਜਾਬ ਦੀ, ਅੱਧਾ ਪੰਜਾਬ ਸਿੱਟਦਾ ਪਾਕਿਸਤਾਨ 'ਚ, ਅੱਧਾ ਇੱਧਰ ਆ ਗਿਆ। ਦੂਜੀ ਬੰਗਾਲ ਦੀ ਵੰਡ ਹੋਈ ਸੀ। ਬੰਗਾਲ ਦੇ ਪੂਰਬੀ ਪਾਸੇ ਨੂੰ ਪੂਰਬੀ ਪਾਕਿਸਤਾਨ ਕਿਹਾ ਜਾਂਦਾ ਸੀ, ਯਾਨੀ ਕਿ ਉਹ ਵੀ ਪਾਕਿਸਤਾਨ ਸੀਗਾ 1947 ਤੋਂ ਬਾਅਦ ਵਿੱਚ। ਹੁਣ ਉੱਥੇ ਲਾਹੌਰ ਦਾ, ਕਰਾਚੀ ਦਾ, ਇਸਲਾਮਾਬਾਦ ਦਾ, ਪਾਕਿਸਤਾਨ ਦਾ ਰਾਜ ਸੀ। ਤੇ ਇਸ ਬੰਗਲਾਦੇਸ਼ ਵਾਲੇ ਪਾਕਿਸਤਾਨ ਨੂੰ, ਜਿਹਨੂੰ ਅੱਜ ਬੰਗਲਾਦੇਸ਼ ਕਹਿੰਦੇ ਆਪਾਂ, ਇਹਨੂੰ ਪੱਛਮੀ ਪਾਕਿਸਤਾਨ ਵਾਲਿਆਂ ਨੇ, ਲਾਹੌਰ, ਕਰਾਚੀ, ਇਸਲਾਮਾਬਾਦ ਵਾਲੇ ਨਵੇਂ ਬਣੇ ਹਾਕਮਾਂ ਨੇ ਉੱਥੇ ਆਪਦੀ ਗੱਲ ਥੋਪਣੀ ਸ਼ੁਰੂ ਕਰਤੀ। ਜਿਹੜੇ ਪੱਛਮੀ ਬੰਗਾਲ ਦੇ ਲੋਕ ਸੀ ਉਹਨਾਂ ਨੇ ਕਿਹਾ ਸਾਡੀ ਬੋਲੀ, ਸਾਡਾ ਸੱਭਿਆਚਾਰ, ਸਾਡੇ ਸਰੋਕਾਰ ਹੋਰ ਨੇ, ਸਾਨੂੰ ਸਾਡੀ ਬੋਲੀ ਜਿਹੜੀ ਹੈ ਬੰਗਲਾ ਬੋਲੀ ਦਾ ਨਾਂ ਸੀ ਉਹਨਾਂ ਦੀ, ਉਹ ਸਾਨੂੰ ਚਾਹੀਦਾ। ਸਾਡੇ ਉੱਤੇ ਤੁਸੀਂ ਆਪ ਦਾ ਜਿਹੜਾ ਪਾਕਿਸਤਾਨੀ ਏਜੰਡਾ ਇਹ ਨਾ ਥੋਪੋ। ਇੱਥੋਂ ਲੜਾਈ ਸ਼ੁਰੂ ਹੋਈ। ਇਹ ਲੜਾਈ 1951-52 ਦੇ ਵਿੱਚ ਇੱਕ ਬਹੁਤ ਵੱਡਾ ਅੰਦੋਲਨ, ਇੱਕ ਰੈਵੋਲੂਸ਼ਨ, ਇਨਕਲਾਬ ਉੱਭਰਿਆ, ਜਿਹਦੇ ਵਿੱਚ ਪਾਕਿਸਤਾਨ ਤੋਂ ਬਹੁਤ ਜ਼ੁਲਮ ਜਿਹੜਾ ਸੀ ਉਹ ਕਰਨ ਦੇ ਹੁਕਮਾਂ ਦੇ ਤਹਿਤ ਇੱਥੇ ਬੰਗਲਾਦੇਸ਼ ਵਾਲੇ ਜਿਹੜੇ ਸੀਗੇ ਲੋਕ, ਇਹਨਾਂ ਦੇ ਹੈ ਤਾਂ ਉਹ ਵੀ ਪਾਕਿਸਤਾਨੀ ਕਹੇ ਜਾਣੇ ਚਾਹੀਦੇ ਸੀ, ਉਹਨਾਂ ਦੇ ਨਾਲ ਹੋਇਆ। ਪਰ ਹੌਲੀ ਹੌਲੀ ਜਿਹੜੇ ਲੋਕ ਸੀ ਉਹਨਾਂ ਦੀ ਗੱਲ ਮੰਨਣ ਲਈ ਪਾਕਿਸਤਾਨ ਦੇ ਹਾਕਮਾਂ ਨੂੰ ਮਜਬੂਰ ਹੋਣਾ ਪਿਆ। ਪਰ ਇਹ ਜਿਹੜਾ ਗੋਲੀਆਂ ਨਾਲ ਬਹੁਤ ਸਾਰੇ ਸ਼ਹੀਦ ਵੀ ਹੋਏ। 21 ਫਰਵਰੀ 1952 ਨੂੰ ਆਪਦੀ ਬੋਲੀ ਲਈ ਲੜਦੇ ਹੋਏ ਜਿਹੜੇ ਲੋਕ ਪਾਕਿਸਤਾਨ ਦੇ ਇਸ਼ਾਰੇ ਉੱਤੇ ਚੱਲੀ ਗੋਲੀ ਨਾਲ ਸ਼ਹੀਦ ਹੋਏ,
ਤੇ ਜਿਹੜੇ ਲੋਕ ਬੰਗਲਾ ਆਪਦੀ ਬੋਲੀ ਲਈ ਸ਼ਹੀਦ ਹੋਏ, ਉਹਨਾਂ ਦੀ ਯਾਦ ਵਿੱਚ ਬਹੁਤ ਲੋਕਾਂ ਨੂੰ ਬੜਾ ਪਿਆਰ ਆਇਆ। ਮੈਨੂੰ ਵੀ ਆਇਆ, ਚਾਹੇ ਮੈਂ ਉਹਨਾਂ ਲੋਕਾਂ ਨੂੰ ਕਦੇ ਨਾ ਮਿਲਿਆ ਗਿਲਿਆ ਹੋਵਾਂ, ਪਰ ਜਿਹੜਾ ਬੰਦਾ ਆਪਦੀ ਬੋਲੀ ਲਈ, ਆਪਦੇ ਧਰਮ ਲਈ, ਆਪਦੇ ਸੱਭਿਆਚਾਰ ਲਈ, ਆਪਦੇ ਲੋਕਾਂ ਲਈ, ਆਪਦੇ ਲੋਕਾਂ ਦੇ ਹਿੱਤਾਂ ਲਈ ਲੜਦਾ ਨਾ, ਉਹ ਬੰਦਾ ਸੂਰਮਾ ਹੁੰਦਾ। ਤੇ ਜਿਹੜਾ ਬੰਦਾ ਆਪਦੇ ਲੋਕਾਂ ਦੇ ਉਲਟ ਭੁਗਤੇ, ਜਿਹੜਾ ਬੰਦਾ ਆਪਦੇ ਧਰਮ ਦੇ ਨਾਲ ਗਦਾਰੀ ਕਰੇ, ਉਲਟ ਭੁਗਤੇ, ਜਿਹੜਾ ਬੰਦਾ ਆਪਦੇ ਲੋਕਾਂ ਦੇ ਸੱਭਿਆਚਾਰ ਦੇ ਉਲਟ ਭੁਗਤੇ, ਉਹ ਬੰਦਾ ਗਦਾਰ ਹੁੰਦਾ। ਸੋ ਕੁੱਲ ਮਿਲਾ ਕੇ ਜਿਹੜੇ ਇਹ 1971 ਤੱਕ ਜਦੋਂ ਬੰਗਲਾਦੇਸ਼ ਆਜ਼ਾਦ ਹੋ ਗਿਆ ਪਾਕਿਸਤਾਨ ਤੋਂ, ਚਲੋ ਇੱਕ ਵੱਖਰੀ ਕਹਾਣੀ ਆ ਵੀ ਇੰਡੀਆ ਨੇ ਕਿਵੇਂ ਉੱਥੇ ਕੀਤਾ। ਜਦੋਂ ਬੰਗਲਾਦੇਸ਼ ਬਣ ਗਿਆ, ਉਦੋਂ ਬਾਅਦ ਵਿੱਚ ਹਰ ਸਾਲ ਇਹ ਦਿਨ ਵੀ 21 ਫਰਵਰੀ 1952 ਨੂੰ ਆਪਣੇ ਬੰਦੇ ਬੰਗਲਾ ਬੋਲੀ ਲਈ ਸ਼ਹੀਦ ਹੋਏ ਸੀ, ਉਹਨਾਂ ਦਾ ਦਿਨ ਵੀ ਮਨਾਇਆ ਜਾਣ ਲੱਗ ਪਿਆ। ਤੇ ਬਾਅਦ ਵਿੱਚ ਉਹਨਾਂ ਨੇ ਬੰਗਲਾਦੇਸ਼ ਦੇ ਰਾਜ ਭਾਗ ਵਾਲਿਆਂ ਨੇ ਇਸ ਗੱਲ ਨੂੰ ਯੂਨੈਸਕੋ ਤੱਕ ਉੱਪੜਦਾ ਕੀਤਾ ਤੇ 1999 ਦੇ ਵਿੱਚ 21 ਫਰਵਰੀ ਦਾ ਦਿਨ ਸਾਰੇ ਸੰਸਾਰ ਦੇ ਵਿੱਚ ਮੰਨਿਆ ਗਿਆ ਕਿ ਕੌਮਾਂਤਰੀ ਮਾਂ ਬੋਲੀ ਦਿਹਾੜਾ, ਕਿ ਹਰੇਕ ਬੰਦੇ ਨੂੰ, ਹਰੇਕ ਮੁਲਕ ਨੂੰ, ਹਰ ਕੌਮ ਕਬੀਲੇ ਨੂੰ ਆਪਦੀ ਬੋਲੀ ਉੱਤੇ ਫਖਰ ਹੋਣਾ ਚਾਹੀਦਾ। ਇਹ ਦਿਨ ਜਿਹੜਾ ਸੀ ਇਸ ਤਰੀਕੇ ਨਾਲ ਹੋਣ ਚ ਆਇਆ। ਹੁਣ ਗੱਲ ਇਹ ਹੈ ਕਿ ਗਵਾਂਢ ਚ ਵਸਦਾ ਸਾਡੇ ਬੰਗਲਾਦੇਸ਼, ਗਵਾਂਢ ਚ ਪਾਕਿਸਤਾਨ, ਤੇ ਭਾਰਤੀ ਹਾਕਮ ਇਹ ਸਾਰੇ ਘਟਨਾਕ੍ਰਮ ਤੋਂ ਪੂਰੀ ਤਰ੍ਹਾਂ ਜਾਣੂ ਆ, ਪਰ ਇਹਦੇ ਬਾਵਜੂਦ ਪੰਜਾਬ ਸਮੇਤ, ਪੰਜਾਬੀ ਬੋਲੀ ਸਮੇਤ ਇਸ ਮੁਲਕ ਦੇ ਵਿੱਚ ਹੋਰਨਾਂ ਬੋਲੀਆਂ ਦਾ ਭੋਗ ਪਾ ਕੇ ਸਾਰੇ ਪਾਸੇ ਹਿੰਦੀ ਥੋਪਣ ਦਾ ਕੰਮ ਚੱਲ ਰਿਹਾ। ਕਦੇ ਬੰਗਾਲ ਚੋਂ ਕਲਕੱਤੇ ਵਾਲੇ ਪਾਸਿਓਂ ਰੌਲਾ ਪੈ ਜਾਂਦਾ ਕਿ ਸਾਡੇ ਉੱਤੇ ਆਪਦੀ ਹਿੰਦੀ ਨਾ ਥੋਪੋ, ਕਦੇ ਜਿਹੜੇ ਦੱਖਣੀ ਭਾਰਤ ਦੇ ਸੂਬੇ ਆ ਉੱਥੇ ਤਾਂ ਬਹੁਤਾ ਹੀ ਕੰਜਰ ਕਲੇਸ਼ ਚੱਲਦਾ। ਪਰ ਜਿੱਥੇ ਬਾਕੀ ਸਾਰੇ ਭਾਰਤ ਦੇ ਲੋਕ ਇਸ ਗੱਲ ਨੂੰ ਬਹੁਤ ਸਿਦਕ ਨਾਲ ਲੜਦੇ ਆ, ਸਾਡੇ ਪੰਜਾਬ ਦੇ ਵਿੱਚ ਜਿੰਨੇ ਸਾਡੇ ਲੋਕ ਨੇ, ਖਾਸ ਤੌਰ ਤੇ ਜਿਹੜੇ ਹਾਕਮ ਜਮਾਤਾਂ ਜਾਂ IAS IPS ਬਣਦੇ ਆ, ਜਿਹੜੇ ਹਕੂਮਤੀ ਢਾਂਚੇ ਦਾ ਹਿੱਸਾ ਨੇ, ਇਹਦੇ ਵਿੱਚ ਦੋ ਤਰ੍ਹਾਂ ਦੇ ਲੋਕ ਨੇ। ਇੱਕ ਤਾਂ ਜਿਹੜੇ ਬਿਊਰੋਕ੍ਰੇਸੀ ਅਫਸਰਸ਼ਾਹੀ ਆ, ਦੂਜੀ ਜਿਹੜੀ ਹਾਕਮ ਜਮਾਤ ਆ, ਜਾਣੀ ਕਿ ਚਾਹੇ ਉਹ ਅਕਾਲੀ ਦਲ ਦੇ ਲੀਡਰ ਨੇ, ਚਾਹੇ ਕਾਂਗਰਸ ਦੇ ਨੇ, ਤੇ ਚਾਹੇ ਕਿਸੇ ਵੀ ਹੋਰ ਸਿਆਸੀ ਧਿਰ ਦੇ ਨੇ। ਇਹ ਸਾਰੇ ਰਲ ਮਿਲ ਕੇ ਦਿੱਲੀ ਦੇ ਦੱਲੇ ਬਣੇ ਹੋਏ ਨੇ। ਇਹਨਾਂ ਸਾਰਿਆਂ ਦਾ ਕੰਮ ਇਹ ਫੜਿਆ ਹੋਇਆ ਕਿ ਪੰਜਾਬ ਦੀ ਧਰਤੀ ਤੇ ਸਿੱਖੀ ਦਾ ਭੋਗ ਪਾਉਣ ਦੇ ਲਈ ਜ਼ਰੂਰੀ ਆ ਕਿ ਪਹਿਲਾਂ ਪੰਜਾਬੀ ਬੋਲੀ ਦਾ ਖਾਤਮਾ ਕੀਤਾ ਜਾਵੇ। ਸੋ ਪਿਛਲੇ 50 ਸਾਲਾਂ ਤੋਂ ਇੱਕ ਅਮਰਜੀਤ ਚੰਦਨ ਆ ਜੀ, ਇੱਥੇ ਉਹਦੀ ਇੱਕ ਕਿਤਾਬ ਆਈ ਆ, ਬੜੀ ਚਰਚਾ ਉਹਦੀ, ਉਹਦਾ ਨਾਮ ਹੈਗਾ ਦੁੱਧ ਵਿੱਚ ਕਾਂਜੀ। ਪਿਛਲੇ ਸਾਲ ਜੁਲਾਈ ਚ ਰਿਲੀਜ਼ ਹੋਈ ਆ, ਮੈਂ ਵੀ ਲੈ ਕੇ ਆਂਦੀ ਹੈ। ਇੱਥੇ ਕਈਆਂ ਨੂੰ ਕਹਿਣਾ ਹੁੰਦਾ ਪੜ੍ਹੋ ਬੈਠ ਕੇ ਉਹ ਕਿਤਾਬ, ਚਾਹੇ ਮੈਂ ਉਹ ਖੱਬੇ ਪੱਖੀ ਆ ਸੱਜੇ ਪੱਖੀ ਆ ਅਮਰਜੀਤ ਚੰਦਨ, ਉਹ ਵੱਖਰੀ ਕਹਾਣੀ ਹੈ। ਪਰ ਜੇਕਰ ਕੋਈ ਬੰਦਾ ਤੁਹਾਡੇ ਮਤਲਬ ਦੀ ਗੱਲ ਕਰਦਾ ਹੋਵੇ, ਉਹ ਦੁਸ਼ਮਣ ਵੀ ਹੋਵੇ ਨਾ, ਉਹਦੀ ਗੱਲ ਸੁਣ ਲਓ। ਇਸ ਕਿਤਾਬ ਦੇ ਬਾਰੇ ਲਿਖਿਆ ਗਿਆ ਕਿ ਪੰਜਾਬੀ ਦਾ ਸਰੂਪ ਪਿਛਲੇ 50 ਸਾਲਾਂ ਚ ਇੰਨਾ ਬਦਲ ਗਿਆ ਕਿ ਹੁਣ ਸਿਆਣੀ ਨਹੀਂ ਜਾਂਦੀ। ਪੰਜਾਬੀ ਲਿਖਾਰੀਆਂ ਨੇ, ਪ੍ਰੋਫੈਸਰਾਂ ਨੇ ਤੇ ਪੱਤਰਕਾਰਾਂ ਨੇ ਰਲ ਕੇ ਪੰਜਾਬੀ ਦੇ ਦੁੱਧ ਵਿੱਚ ਕਾਂਜੀ ਪਾਈ ਹੈ। ਪੰਜਾਬੀ ਬੋਲੀ ਦੇ ਅਗਾਂਹ ਹੋਰ ਹੋਣ ਵਾਲੇ ਸੱਤਿਆਨਾਸ਼ ਨੂੰ ਠੱਲ ਕਿਵੇਂ ਪਾਈ ਜਾਵੇ, ਇਸ ਸਵਾਲ ਦਾ ਜਵਾਬ ਇਸ ਕਿਤਾਬ ਵਿੱਚ ਦਰਜ ਹੈ। ਮੈਂ ਅਕਸਰ ਇਹ ਗੱਲ ਸੋਚਦਾ ਹੁੰਦਾ ਸੀ, ਹੁਣ ਤਾਂ ਸਭ ਬਚਦੀ ਲੰਘੀ ਦਾ, ਕਿ ਕਿਵੇਂ ਸਾਡੀ ਪੰਜਾਬੀ ਬੋਲੀ ਦਾ ਹਿੰਦੀਕਰਨ ਤੇ ਹਿੰਦੂਕਰਨ, ਕਿਵੇਂ ਸੰਸਕ੍ਰਿਤ ਦੇ ਅੱਖਰ। ਇੱਕ ਮੈਗਜ਼ੀਨ ਪੜ੍ਹਿਆ ਪਿਆ, ਉੱਥੇ ਲਿਖਿਆ ਹੈ, ਪੰਜਾਬੀ ਦਾ ਮੈਗਜ਼ੀਨ, ਪੰਜਾਬੀ 'ਚ ਛਪਿਆ ਹੋਇਆ ਮੈਗਜ਼ੀਨ, ਉਹਦਾ ਨਾਮ ਸੀ ਤ੍ਰਿਸ਼ੰਕੂ। ਤ੍ਰਿਸ਼ੰਕੂ ਕੀ ਹੁੰਦਾ? ਉਹ ਪੜ੍ਹਿਆ ਤੋਂ ਸੰਸਕ੍ਰਿਤ ਦਾ ਅੱਖਰ। ਹੁਣ ਇੱਕ ਪਾਸੇ ਤਾਂ ਇਸੇ ਭਾਰਤ ਦੇ ਵਿੱਚ ਕਿਤੇ ਮਦਰਾਸ ਤੋਂ ਕਹਿ ਬੈਠੇ ਸੀ ਇੱਕ ਵਾਰੀ, ਇਹ ਆਲ ਇੰਡੀਆ ਰੇਡੀਓ ਹੈ। ਇੰਨੀ ਗੱਲ ਕਹਿਣ ਤੇ ਉੱਥੇ ਇੰਨਾ ਜ਼ਿਆਦਾ ਫਸਾਦ ਹੋਏ ਕਿ ਬਾਅਦ ਵਿੱਚ ਉਹ ਜਿਹੜਾ ਆਲ ਇੰਡੀਆ ਰੇਡੀਓ ਦਾ ਡਾਇਰੈਕਟਰ ਸੀ, ਉਹਨੂੰ ਜੁਰਮਾਨਾ ਤੇ ਸਜ਼ਾ ਕਹਿੰਦੇ ਸੁਣਾਈ ਗਈ ਕਿ ਤੂੰ ਇਹ ਮਾਹੌਲ ਭੜਕਾਇਆ, ਤੂੰ ਕਿਉਂ ਇੱਥੇ ਇਹੋ ਜਿਹੇ ਹਿੰਦੀ ਵਾਲੇ ਸ਼ਬਦ ਬੋਲੇ। ਸੋ ਇੱਕ ਪਾਸੇ ਇਸੇ ਭਾਰਤ ਵਿੱਚ ਹਿੰਦੀ ਦੇ ਉਲਟ ਇੰਨੀ ਜ਼ਿਆਦਾ ਸਖਤੀ ਨਾਲ ਉੱਥੋਂ ਦੇ ਲੋਕ ਲੜਾਈ ਲੜ ਰਹੇ ਨੇ, ਦੂਜੇ ਪਾਸੇ ਸਾਡੀ ਪੰਜਾਬੀ ਮਾਂ ਬੋਲੀ ਦਾ ਜੇ ਕੋਈ 10 ਲਾਈਨਾਂ ਦਾ ਕੋਈ ਵਾਕ ਬੋਲਦਾ ਹੈ ਨਾ ਜੀ, ਤਾਂ ਉਹਦੇ ਵਿੱਚ
4 शब्द अंग्रेजी दे, 4 अखर हिंदी दे ते 2 पंजाबी दे बोल के उहनूं कहंदे आ पंजाबी बोल रहे हैं। इस वेले साडे निआणिआं नूं जिन्ना स्कूलां कालजां ਜਿਹੜੇ पढ़ गए आ ना पिछले 40-50 सालां च, साडी सारिਆਂ ਦੀ बोली ਦਾ सत्यानाश कर दिता इस सरकार ने, इस सिस्टम ने। इस मुल्क विच साडी बोली मारन दा एजेंडा उन्हां दा हैगा भी थोड़ा धर्म मरे, थोड़ा सभ्याचार मरे, थोड़ा खालिस्तान दा जेकर कदे सुपना साकार हो भी जावे तुहाडा सारा कुछ उदों पहलां खोह लैणा। तो ਉਹਦੇ तहत साडी बोली दा जो दुर्गति की जा रही है, कदे समझियो ये गल किवें समझ आऊ ਜਿਹੜੇ ਬੰਦੇ ਅਜੋਕੀ ਵਿਦਿਆ ਨੀਤੀ ਤੋਂ ਬਚੇ ਹੋਏ ਨੇ। ਕਿਸੇ ਅਨਪੜ੍ਹ ਗਰੁੱਪ ਨੂੰ, ਅਨਪੜ੍ਹ ਟੋਲੇ ਨੂੰ, ਅਨਪੜ੍ਹ ਲੋਕਾਂ ਦੀ ਢਾਣੀ 'ਚ ਬਹਿ ਕੇ ਦੇਖੋ, ਉਹਨਾਂ ਦੀ ਬੋਲੀ ਇੰਨੀ ਰਸਦਾਰ, ਇੰਨੀ ਜੈਕੇਦਾਰ, ਇੰਨੀ ਲਜ਼ੀਜ਼, ਇੰਨੀ मतलब ਕਿ ਹਾਜ਼ਮੇ ਵਾਲੀ ਭਰਪੂਰ ਬੋਲੀ। ਉਹ 'ਚ ਅਖਾਣ, ਉਹਦੇ 'ਚ ਮੁਹਾਵਰੇ, ਬੋਲਣ ਦਾ ਲਹਿਜਾ, ਗੱਲ ਕਰਨ ਦਾ ਲਹਿਜਾ ਇੰਨਾ ਸੌਖਾ, ਇੰਨੇ ਠੇਠ ਸ਼ਬਦ ਵਰਤਦੇ ਆ। ਜੇ ਕਦੇ ਮਰਗ ਦੇ ਭੋਗ ਤੇ ਜਾਣ ਜਾਂ ਕਿਸੇ ਨਾਲ ਅਫਸੋਸ ਕਰਨ ਜਾਣ, ਕਿਸੇ ਦੇ ਡੈਥ ਹੋ ਜੇ, ਮੌਤ ਹੋ ਜੇ, ਉੱਥੇ ਵੀ ਉਹਨਾਂ ਅਨਪੜ੍ਹ ਬੰਦਿਆਂ ਕੋਲੇ ਬਹੁਤ ਕੁਝ ਕਹਿਣ ਨੂੰ ਹੁੰਦਾ। ਤੇ ਜੇ ਕਿਤੇ ਕਿਸੇ ਦੀ ਖੁਸ਼ੀ 'ਚ ਸ਼ਾਮਲ ਹੋਣ, ਉਦੋਂ ਵੀ ਉਹਨਾਂ ਕੋਲੇ ਸ਼ਬਦਾਵਲੀ ਦਾ ਅਤੁੱਟ ਭੰਡਾਰ ਹੁੰਦਾ। ਤੇ ਆ ਜਿਹੜੇ ਅਸੀਂ ਪੜ੍ਹੇ ਲਿਖੇ ਆ, ਸਾਡਾ ਬੋਲਚਾਲ, ਸਾਡੀ ਸਾਰੀ ਫਾਰਮਲ ਜੀ ਇੱਕ ਲੈਂਗੁਏਜ ਬਣ ਗਈ ਆ। ਤੇ ਸਾਡਾ ਸਾਰਿਆਂ ਦਾ ਲਹਿਜਾ ਇੰਨਾ ਅਜੀਬੋ ਗਰੀਬ ਆ ਵੀ ਅਸੀਂ 2-4 ਗੱਲਾਂ ਕਹਿਣ ਤੋਂ ਬਾਅਦ ਥੋਥੇ ਜਿਹੇ ਹੋ ਜਾਂਦੇ ਆ। ਸਾਡਾ ਬਕਬਕਾਪਣ, ਸਾਡਾ ਫੋਕਾਪਣ ਜਿਹੜਾ ਇਸ ਸਾਰੇ ਕਾਸੇ ਕਰਕੇ ਆ, ਜਿਹੜਾ ਅਸੀਂ ਸਕੂਲਾਂ ਕਾਲਜਾਂ 'ਚ ਪੜ੍ਹਾਈ ਕੀਤੀ ਆ ਹਿੰਦੂਆਂ ਵਾਲੀ, ਉਹਦੇ ਕਰਕੇ ਉਹ ਅਕਲ ਸਾਨੂੰ ਉਹ ਦੇਖ ਕੇ ਆਊਗੀ। ਜਦੋਂ ਆਪਾਂ ਕੋਈ ਭਰਿਆ ਹੋਇਆ ਭਾਂਡਾ ਦੇਖਦੇ ਆ, ਫੇਰ ਹੀ ਪਤਾ ਲੱਗਦਾ ਨਾ ਸਾਡਾ ਭਾਂਡਾ ਕਿੰਨਾ ਕੁ ਖਾਲੀ ਆ। ਉਹ ਜਦੋਂ ਤੁਸੀਂ ਅਨਪੜ੍ਹ ਲੋਕਾਂ ਨੂੰ ਟੱਕਰੋਗੇ, ਤੁਸੀਂ ਉਹਨਾਂ ਦੇ ਬੋਲਣ ਦੇ ਲਹਿਜੇ ਨੂੰ ਹੀ, ਜਿਵੇਂ ਉਹ ਗੱਲ ਨੂੰ ਕਹਿੰਦੇ ਆ ਜਾਂ ਕਹਿੰਦੀਆਂ ਨੇ ਸਾਡੀਆਂ ਪਿੰਡਾਂ ਦੀਆਂ ਬੀਬੀਆਂ, ਉਹਨਾਂ ਦੇ ਨਾਂ ਭੱਕਰ ਸਿੰਘ, ਪਿੱਪਲ ਸਿੰਘ, ਤੇ ਸਾਡੇ ਨਾਂ ਬੰਟੀ, ਟਿੰਟੂ, ਪਿੰਟੂ ਜਿਹੜੇ ਹੁਣ ਚੱਲ ਪਏ, ਜਾਂ ਸਾਡੇ ਬੋਲ ਚਾਲ ਦੇ ਵਿੱਚ ਜਿਹੜੇ ਸ਼ਬਦ ਨੇ, ਸਾਡੇ ਲਹਿਜੇ, ਇਹ ਸਾਰਾ ਕੁਝ ਇਸ ਮੌਕੇ ਸਾਡਾ ਸਾਰਾ ਕੁਝ ਗਲਤ ਹੋ ਰਿਹਾ। ਅਸੀਂ ਆਪਦੀ ਬੋਲੀ ਤੋਂ ਟੁੱਟ ਰਹੇ ਹਾਂ। ਬੋਲੀ ਤੋਂ ਟੁੱਟਣ ਦੇ ਨਾਲ ਨਾਲ ਅਸੀਂ ਹਿੰਦੀ ਨਾਲ ਜੁੜ ਰਹੇ ਹਾਂ, ਸੰਸਕ੍ਰਿਤ ਨਾਲ ਜੁੜ ਰਹੇ ਹਾਂ। ਇਸ ਤੋਂ ਅੱਗੇ ਇੱਕ ਖਿਚੜੀ ਬੋਲੀ ਬਣ ਗਈ। ਜਿਹੜੇ ਸਾਡੇ ਨਾਲ ਕੁੜੀਆਂ ਮੁੰਡੇ ਇਸ ਮੌਕੇ ਹਿੰਦੂ ਤਵੀਆਂ ਦੇ ਏਜੰਡੇ ਦਾ ਨਿਸ਼ਾਨਾ ਬਣੇ ਹੋਏ ਨੇ, ਉਹ ਸਾਰੇ ਇੱਕ ਖਿਚੜੀ ਜੀ ਬੋਲੀ ਬੋਲਦੇ ਆ। ਅੱਜ ਰਘੂਜੀਤ ਸਿੰਘ ਵਿਰਕ, ਜਿਹੜਾ ਬਾਦਲਾਂ ਦਾ ਰਿਸ਼ਤੇਦਾਰ ਹੋਣ ਦੇ ਨਾਤੇ ਸ਼੍ਰੋਮਣੀ ਕਮੇਟੀ ਪੂਰੀ ਡੱਕਰੀ ਫਿਰਦਾ, ਉਹਨੂੰ ਅੱਡਾ ਇੰਚਾਰਜ ਬਣਾਇਆ ਹੈ ਵੀ ਪ੍ਰਧਾਨ ਜਿਹੜਾ ਮਰਜ਼ੀ ਬਣਾ ਲਓ, ਇਹਨੂੰ ਵਿੱਚ ਸੀਨੀਅਰ ਮੀਤ ਪ੍ਰਧਾਨ ਲਾ ਲਓ। ਇੱਥੇ ਮੈਂ ਪੜ੍ਹਦਾ ਸੀਗਾ ਅੱਜ, ਪਤਾ ਨਹੀਂ ਕਹਿੰਦੇ 14ਵੀਂ ਵਾਰ ਉਹ ਬਣਿਆ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ। ਤੇ ਹੁਣ ਬਣਾਓ ਪ੍ਰਧਾਨ, ਲੋਕਾਂ ਨੂੰ ਪਤਾ ਲੱਗੇ ਵੀ ਬੜਾ ਲਿਆਕਤ ਵਾਲਾ, ਪਰ ਉਹਨਾਂ ਨੂੰ ਪਤਾ ਵੀ ਉਹਨੂੰ ਤਾਂ ਗੱਲ ਨਹੀਂ ਕਰਨੀ ਆਉਂਦੀ, ਪੰਜਾਬੀ ਪੜ੍ਹਨੀ ਆਉਂਦੀ ਹੁੰਦੀ ਉਹਨੂੰ ਤਾਂ। ਤੋ ਜਿਹੜਾ ਇਹ ਸਾਰਾ ਸਿਸਟਮ ਚੱਲ ਰਿਹਾ, ਉਹਦੇ ਤਹਿਤ ਪੂਰਾ ਜਲੂਸ ਨਿਕਲੂ ਜਦੋਂ ਇਹ ਸਿੱਖ ਧਰਮ ਤੋਂ ਜਾਂ ਬੋਲੀ ਤੋਂ ਟੁੱਟੇ ਹੋਏ ਲੋਕ ਆ ਜਿਹੜੇ, ਇਹਨਾਂ ਨੂੰ ਅਹੁਦਿਆਂ ਤੇ ਬਿਠਾਇਆ ਜਾਊਗਾ। ਲੋਕਾਂ ਨੂੰ ਪਤਾ ਤਾਂ ਲੱਗੇ ਨਾ ਵੀ ਅਸੀਂ ਕਿਹਨੂੰ ਲਈ ਫਿਰਦੇ ਹਾਂ। ਗੱਲ ਕੱਲੇ ਰਘੂਜੀਤ ਵਿਰਕ ਦੀ ਨਹੀਂ, ਇਸ ਮੌਕੇ ਇੱਕ ਪੂਰੀ ਕਲਾਸ ਪੈਦਾ ਹੋ ਚੁੱਕੀ ਹੈ ਬਈ ਜਿਹੜੀ ਪੂਰੀ ਦੀ ਪੂਰੀ ਕਲਾਸ ਆ, ਜਿਹੜੀ ਉਹਨੇ ਕੁਝ ਹੋਰ ਹੀ ਸਰੋਕਾਰ ਆਪਦੇ ਬਣਾ ਲਏ। ਹੁਣ ਜਦੋਂ ਆਪਾਂ ਬੋਲੀ ਨੂੰ ਟੁੱਟੇ ਹੋਈਏ, ਆਪਦੇ ਸੱਭਿਆਚਾਰ ਨੂੰ ਟੁੱਟੇ ਹੋਈਏ, ਫਿਰ ਸਾਡੇ ਉਹੋ ਜਿਹੇ ਅੰਦਰਲੇ ਖਿਆਲਾਤ ਹੀ ਨਹੀਂ ਬਣ ਸਕਦੇ। ਆਪਦੀ ਕੌਮ ਪ੍ਰਤੀ ਸਿਦਕ ਦਿਲੀ ਨਹੀਂ ਆ ਸਕਦੀ। ਕੌਮਾਂ ਨੂੰ ਮਾਰਨ ਲਈ ਹੁਣ ਬੰਦੇ ਮਾਰਨ ਦੀ ਲੋੜ ਨਹੀਂ। ਬੰਦੇ ਤਾਂ ਅਗਲੇ ਉਹ ਮਾਰਦੇ ਆ ਵੀ ਚਲੋ 5 ਵੜ ਮਾਰਨਾ, ਖੰਡੇ ਨੂੰ ਮਾਰਨਾ, ਨਿੱਜਰ ਨੂੰ ਮਾਰਨਾ, ਤੇ ਉਹ ਪੰਨੂ ਨੂੰ ਮਾਰਨਾ, ਫਲਾਣੇ ਉਹਨਾਂ ਨੇ ਗਿਣੇ ਹੋਏ ਨੇ। ਉਹ ਬੰਦੇ ਉਹਨੇ ਕੀ ਮਾਰੋ, ਪਰ ਬਾਕੀ ਜਿਹੜੇ ਬੰਦੇ ਆ ਉਹਨਾਂ ਦਾ ਹਿੰਦੂਕਰਨ ਕਰ ਦੋ, ਉਹਨਾਂ ਨੂੰ ਆਪਦੇ ਧਰਮ ਨਾਲੋਂ, ਆਪਦੀ ਬੋਲੀ ਨੂੰ, ਆਪਦੇ ਸੱਭਿਆਚਾਰ ਨੂੰ ਤੋੜ ਦੋ। ਇਹ ਕੰਮ ਚੱਲ ਰਿਹਾ। ਤੇ ਇੱਥੇ ਮਨਾਉਂਦੇ ਫਿਰੋ, ਆ ਸਾਰੇ ਅਖਬਾਰ ਭਰੇ ਪਏ ਨੇ, ਵੱਡੇ ਵੱਡੇ ਪੋਸਟਰ ਲਾਏ ਹੋਏ ਨੇ, ਇਸ਼ਤਿਹਾਰ ਲਾਏ ਹੋਏ ਨੇ, ਕਰੋੜਾਂ ਰੁਪਈਏ ਚ ਖਰਚਦੇ ਸਰਕਾਰ ਨੇ। ਪਰ ਇੱਕ ਇਹੋ ਜਿਹਾ ਹੁਕਮ ਕਿ ਜੇ ਪੰਜਾਬ ਦੇ ਕਿਸੇ ਦਫ਼ਤਰ 'ਚ ਕਿਸੇ ਨੇ ਅੰਗਰੇਜ਼ੀ ਤੇ ਹਿੰਦੀ ਵਿੱਚ ਕੋਈ ਗੱਲ ਲਿਖੀ ਕਰੀ, ਛੱਤਰ ਫਿਰੂ ਉਹਦੀ। ਇਹ ਕਰ ਸਕਦੇ ਆ? ਚਲੋ ਇਹ ਆਪ ਵਾਲੇ ਨਹੀਂ ਕਰ ਸਕਦੇ, ਇਹ ਭਾਜਪਾ ਵਾਲੇ ਨਹੀਂ ਕਰ ਸਕਦੇ, ਕਾਂਗਰਸ ਵਾਲੇ ਨਹੀਂ ਕਰ ਸਕਦੇ, ਅਕਾਲੀ ਦਲ ਤਾਂ ਕਹਿੰਦਾ ਸੀ ਪੰਥਕ ਜਮਾਤ ਆ। ਜਿੰਨਾ ਸਤਿਆਨਾਸ਼ ਬਾਕੀ ਸਾਰਿਆਂ ਨੇ ਰਲ ਕੇ ਕੀਤਾ, ਉਹਨਾਂ ਇਕੱਲਾ ਇਹਨਾਂ ਨੇ ਕੀਤਾ ਪੰਜਾਬੀ ਬੋਲੀ ਦਾ, ਸਿੱਖ ਧਰਮ ਦਾ, ਸਾਡੇ ਗੁਰਧਾਮਾਂ ਦਾ, ਸਾਡੇ ਸਾਰੇ ਕਾਸੇ। ਸਾਡੇ ਧਰਮ ਦੇ ਉਲਟ ਕਿਤਾਬਾਂ ਕਿਹੜੇ ਰਾਜ ਵਿੱਚ ਲੱਗੀਆਂ ਸੀ? ਕੈਪਟਨ ਦੇ ਰਾਜ ਵਿੱਚ ਆ ਕੇ ਖਤਮ ਹੋਈਆਂ, ਉਹ ਜਦੋਂ ਕਾਂਗਰਸ ਦਾ ਰਾਜ ਸੀ।
1997 ਤੋਂ RSS ਦੇ ਏਜੰਡੇ ਤਹਿਤ ਸਿੱਖ ਇਤਿਹਾਸ ਪੜ੍ਹਾਇਆ ਗਿਆ 12ਵੀਂ ਦੀਆਂ ਕਿਤਾਬਾਂ ਦੇ ਵਿੱਚ। ਬਲਦੇਵ ਸਿੰਘ ਸਰਸਾ, ਚਾਹੇ ਉਹਨੂੰ ਕੋਈ ਚੰਗਾ ਕਹੋ ਤੇ ਚਾਹੇ ਕਹੋ ਮਾੜਾ, ਉਹਨੇ ਜਿੱਦ ਫੜ ਕੇ ਇਸ ਗੱਲ ਦੀ ਲੜਾਈ ਲੜੀ। ਹਜ਼ਾਰਾਂ ਇਹੋ ਜਿਹੀਆਂ ਸਕੂਲਾਂ ਕਾਲਜਾਂ ਦੀਆਂ ਕਿਤਾਬਾਂ ਹੋਰ ਨੇ। ਕੱਲ ਪਰਸੋਂ ਜਲੰਧਰ ਦੇ ਵਿੱਚ ਸਾਡੇ ਮਿੱਤਰ ਨੇ ਤਾਲਮੇਲ ਕਮੇਟੀ ਬਣਾ ਕੇ ਉਹ ਇੱਕ ਸਕੂਲ 'ਚ ਜਾ ਕੇ ਪਿੱਟਣ ਲੱਗੇ ਹੋਏ ਸੀ ਕਿ ਭਾਈ ਅੱਜ ਉਹ ਵੀ ਸਿੱਖ ਜਿਹੜੇ ਸਕੂਲ ਦੇ ਪ੍ਰਬੰਧਕ ਸੀ, ਆਹ ਜਿਹੜੀ ਕੋਈ ਅਪਾਰ ਨੂੰ ਉਹਦੀ ਆਈਡੀ ਤੁਸੀਂ ਬਣਾ ਰਹੇ ਤੇ ਸਾਡੇ ਨਿਆਣਿਆਂ ਨੂੰ ਹਿੰਦੂ ਕਾਹਤੋਂ ਲਿਖ ਰਹੇ ਹੋ, ਅਸੀਂ ਸਿੱਖ ਹਾਂ। ਉਹ ਕਹਿੰਦੇ ਜੀ ਆਈਡੀ ਗਲਤ ਬਣਿਆ ਹੈ ਜੀ, ਫਾਰਮ ਅਸੀਂ ਭੇਜਦੇ ਹਾਂ। ਉਹ ਗਲਤ ਸਹੀ ਕੀ, ਪਰ ਸਾਰੇ ਇੱਥੇ ਬਣੇ ਨੇ, ਸਾਡੇ ਨਿਆਣਿਆਂ ਦੇ ਵੀ ਬਣੇ ਨੇ ਉਹ ਅਪਾਰ ਵਾਲੇ ਫਾਰਮ ਜੀ। ਉਹ ਹੁਣ ਅਸੀਂ ਵੀ ਉੱਥੇ ਜਾਣਾ ਸਕੂਲ 'ਚ ਵੀ ਇਹ ਤੁਸੀਂ ਸਾਨੂੰ ਹਿੰਦੂ ਕਾਹਤੋਂ ਲਿਖੇ। ਚੰਗੇ ਭਲੇ ਅਮਰਧਾਰੀ ਗੁਰਸਿੱਖ ਮਾਪਿਆਂ ਦੇ ਨਿਆਣਿਆਂ ਨੂੰ, ਅਮਰਧਾਰੀ ਸਿੱਖਾਂ ਨੂੰ ਕਿਹਾ ਜਾ ਰਿਹਾ ਕਿ ਤੁਸੀਂ ਹਿੰਦੂ। ਆਹ ਹੁੰਦੀਆਂ ਮੁਲਕ ਹਾਕਮਾਂ ਦੀਆਂ ਤਾਕਤਾਂ। ਤੇ ਇਹ ਤਾਕਤ ਜਦੋਂ ਅਸੀਂ ਅਕਾਲੀਆਂ ਨੂੰ ਦਿੰਦੇ ਆ, ਸਭ ਤੋਂ ਸਾਡੇ ਜੁੱਤੀ ਉਦੋਂ ਫਿਰਦੀ। ਜਦੋਂ ਉਹਦਾ ਰੌਲਾ ਸੀ ਸਰਸੇ ਵਾਲੇ ਦਾ, ਉਦੋਂ ਵੀ ਅਕਾਲੀਆਂ ਦਾ ਰਾਜ ਸੀ। ਜਦੋਂ ਨਿਰੰਕਾਰੀ ਸਾਨੂੰ ਛੱਤਰ ਫੇਰ ਕੇ ਗਏ 78 ਚ, ਉਦੋਂ ਵੀ ਅਕਾਲੀਆਂ ਦਾ ਰਾਜ ਸੀ। ਜਦੋਂ ਭਨਿਆਰੇ ਵਾਲੇ ਦਾ ਚੱਲਿਆ ਚੱਕਰ, ਉਦੋਂ ਵੀ ਅਕਾਲੀਆਂ ਦਾ ਰਾਜ ਸੀ। ਜਦੋਂ 2009 ਦੇ ਵਿੱਚ ਆਸ਼ੂਤੋਸ਼ ਦਾ ਸਮਾਗਮ ਚੱਲਦਾ ਸੀ, ਸਾਡੇ ਗੋਲੀਆਂ ਮਾਰੀਆਂ, ਉਦੋਂ ਵੀ ਅਕਾਲੀਆਂ ਦਾ ਰਾਜ ਸੀ। ਆਹ ਅਕਾਲੀ ਦਲ ਹੁੰਦਾ। ਫਤਿਹਗੜ੍ਹ ਸਾਹਿਬ ਦੀ ਮੰਡੀ ਗੋਬਿੰਦਗੜ੍ਹ ਕੋਲ ਦੀ ਇੱਕ ਵੀਡੀਓ ਘੁੰਮ ਰਹੀ ਆ, ਮੈਂ ਹੁਣੇ ਦੇਖਦਾ ਹਟਿਆ। ਉਹਦੇ ਚ ਬਹੁਤ ਸਾਰੇ ਸਿੱਖ ਇਕੱਠੇ ਹੋ ਕੇ ਇੱਕ ਢਾਬੇ ਤੇ ਇੱਕ ਭਈਆ ਕੁੱਟ ਰਹੇ ਨੇ। ਗੱਲ ਦੀ ਸਮਝਣ ਲਈ ਵੀ ਇਹ ਕੀ ਆ। ਉਹ ਕਹਿੰਦੇ ਜੀ ਭਈਆ ਰਾਤ ਕਹਿੰਦਾ ਸੀਗਾ ਨਾਲ ਦੇ ਭਈਆਂ ਨੂੰ ਵੀ ਜੇ ਤੁਸੀਂ ਇਹਨਾਂ ਚੋਂ ਕਿਸੇ ਸਰਦਾਰ ਦੀ ਪੱਗ ਲਾਹ ਦੇਵੋ, ਮੈਂ ਚਿਕਨ ਵੀ ਖਿਲਾਊਂ, ਮੈਂ ਦਾਰੂ ਵੀ ਪਿਲਾਊਂ। ਜੇ ਇੱਕ ਲੰਡੂ ਭਈਏ ਦੀ ਪੰਜਾਬ 'ਚ ਇੰਨੀ ਹਿੰਮਤ ਆ ਤਾਂ ਇਸ ਕਰਕੇ ਆ ਵੀ ਜਿਹੜੇ ਆਪਾਂ ਮਾਰਦੇ ਆ ਨਾ ਕਿ ਅਸੀਂ ਤਖਤਾਂ ਵਾਲੇ ਹੁੰਦੇ ਸੀ, ਅਸੀਂ ਰਾਜਾਂ ਵਾਲੇ ਹੁੰਦੇ ਸੀ, ਅਸੀਂ ਸਾਡਾ ਭੁੱਡਰਾਂ ਵਾਲਾ, ਉਹ ਸਾਰੀ ਜਿਹੜੀ ਸਾਡੀ ਤਾਕਤ ਸੀ, ਉਹ ਸਾਡੀ ਸਾਰੀ ਗੱਲ ਸੀ, ਉਹਦੇ ਸਾਹਮਣੇ ਆ ਖੜ ਗਏ ਆ ਕੇ ਬਾਦਲ ਦਲੀਏ। ਨਾ ਇਹਨਾਂ ਨੇ ਆਪ ਦੀ ਕੁਛ ਗੱਲ ਸ਼ਾਨ ਰਹਿਣ ਦਿੱਤੀ, ਨਾ ਸਾਡੇ ਪੰਥ ਦੀ ਰਹਿਣ ਦਿੱਤੀ। ਇਸ ਤਰੀਕੇ ਦੀਆਂ ਵਾਰਦਾਤਾਂ ਆਏ ਦਿਨ ਵਾਪਰ ਰਹੀਆਂ ਨੇ ਤੇ ਸਾਡੀ ਕੌਮ ਦਾ ਪੂਰਾ ਜਿਹੜਾ ਹੈਗਾ ਨਾਸ਼ ਉਹ ਵੱਜ ਰਿਹਾ। ਸੋ ਜਿਹੜਾ ਪੰਜਾਬੀ ਇੱਕ ਚੰਗਾ ਭਲਾ ਸਰਦਾਰ ਆ, ਮੈਂ ਉਹਦੀ ਵੀਡੀਓ ਸੁਣ ਰਿਹਾ ਸੀ, ਕਹਿੰਦਾ ਕਿੱਥੇ ਸਿੱਖ ਚਾਹੁੰਦੇ ਆ ਕਿ ਖਾਲਿਸਤਾਨ ਅਸੀਂ ਤਾਂ ਰਹਿਣਾ। ਮੈਂ ਜਿਹੜੀ ਗੱਲ ਕਹਿੰਦਾ ਨਾ ਉਹੀ ਗੱਲ ਉਹ ਬਿਲਕੁਲ ਸਿਆਣਾ ਬਿਆਣਾ ਕਹਿ ਰਿਹਾ ਵਿਚਾਰਾ। ਕਹਿੰਦਾ ਜੀ ਜਦੋਂ ਆਸ਼ੂਤੋਸ਼ ਨੂੰ ਸਰਸੇ ਵਾਲੇ ਨੂੰ ਆਏ ਦਿਨ ਤੁਸੀਂ ਪਰੋਲਾ ਦਿੰਦੇ ਹੋ, ਸਾਨੂੰ ਜਲੀਲ ਕਰਦੇ ਹੋ, ਤੇ ਫਿਰ ਖਾਲਿਸਤਾਨ। ਹੁਣ ਉਹ ਬੰਦਾ, ਮੈਂ ਉਹਦੀ ਸ਼ਕਲ ਦੇਖ ਕੇ ਦੱਸ ਸਕਦਾ ਵੀ ਉਹ ਕਦੇ ਖਾਲਿਸਤਾਨ ਦੇ ਹੱਕ 'ਚ ਨਹੀਂ ਆ ਸਕਦਾ ਸੀ, ਪਰ ਉਹਨੂੰ ਲਿਆਂਦਾ। ਔਰ ਜਿਹੜੇ ਕਹਿੰਦੇ ਆ ਨਾ ਕਿ ਜੀ ਅਸੀਂ ਤਾਂ ਹਿੰਦੁਸਤਾਨ ਜਿੰਦਾਬਾਦ ਹੀ ਕਹਿਣਾ ਹੈ, ਕੋਈ ਗੱਲ ਨਹੀਂ, ਜਦੋਂ ਗਲ 'ਚ ਟਾਇਰ ਪਊਗਾ। ਇੱਕ ਵੀਡੀਓ ਦੇਖੀ ਜਿਹਦੇ ਵਿੱਚ ਇੱਕ ਅਮਰਧਾਰੀ ਸਿੱਖ ਪੀਲਾ ਪਰਨਾ ਬਾਬੇ ਤੋਂ ਮੇਰੇ ਤੋਂ ਪ੍ਰੇਰਨਾ ਲਈ ਹੋਣੀ ਆ, ਟੁੱਬੇ ਲਾਉਂਦਾ ਉੱਥੇ ਕੁੰਭ ਦੇ ਮੇਲੇ 'ਚ। ਹੇਠਾਂ ਇੱਕ ਸੱਜਣ ਨੇ ਕਮੈਂਟ ਇਹ ਲਿਖਿਆ ਹੋਇਆ ਸੀ, ਕਹਿੰਦਾ ਕੋਈ ਗੱਲ ਨਹੀਂ, ਤੇਰੀ ਵਾਰੀ ਟਾਇਰ ਜਿਹੜਾ ਹੈਗਾ ਉਹ ਨਵਾਂ ਲੈ ਲੈਣਗੇ, ਸਾਡੀ ਵਾਰੀ ਪੁਰਾਣਾ ਪਾ ਲੈਣਗੇ, ਪਰ ਟਾਇਰ ਤਾਂ ਤੇਰੇ ਗਲ 'ਚ ਵੀ ਪੈਣਾ। ਸੋ ਜਿੰਨਾ ਟਾਈਮ ਟਾਇਰ ਗਲ 'ਚ ਨਹੀਂ ਪੈਂਦਾ ਉਹਨਾਂ ਟਾਈਮ ਅਕਲ ਨਹੀਂ ਆਉਣੀ। ਤੋਂ ਜਿਹੜੇ ਇਸ ਮੌਕੇ ਸਾਡੇ ਧਰਮ ਦੀਆਂ, ਸਾਡੇ ਕੌਮ ਦੀਆਂ ਸਾਰੀਆਂ ਜਿਹੜੀਆਂ ਸੰਸਥਾਵਾਂ ਨੇ, ਉਹਨਾਂ ਉੱਤੇ ਜੋ ਸਾਡਾ ਲੀਡਰਸ਼ਿਪ ਕਾਬਜ ਆ, ਉਹ ਦਿੱਲੀ ਦਰਬਾਰ ਦੀ, ਭਾਰਤੀ ਨਿਜ਼ਾਮ ਦੀ, ਭਾਰਤੀ ਹਕੂਮਤੀ ਤੰਤਰ ਦੀ ਗੁਲਾਮ, ਉਹਦੇ ਤੋਂ ਖਹਿੜਾ ਛਡਾ ਕੇ ਅੱਗੇ ਵਧੀਏ, ਖਾਲਿਸਤਾਨ ਦੇ ਰਾਹ ਤੁਰੀਏ। ਇਹੀ ਬੇਨਤੀ ਕਰਦਾ ਹੈ, ਫਤਿਹ ਅਰਜ਼ ਕਰਦਾ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।